ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਤੁਹਾਡਾ ਸਭ ਦਾ ਮਨਪਸੰਦ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਤੇ ਜਾਣਾਂਗੇ ਉਹਨਾਂ ਤੋਂ ਕੁਝ ਅਹਿਮ ਖਬਰਾਂ ਬਾਰੇ, ਕੁਝ ਅਹਿਮ ਜਾਣਕਾਰੀਆਂ ਤੇ ਅਹਿਮ ਟਿੱਪਣੀਆਂ। ਜੁੜਦੇ ਹਾਂ ਪਹਿਲਾਂ ਦੀਪਕ ਸ਼ਰਮਾ ਚਨਾਰਥਲ ਜੀ ਨਾਲ, ਉਸ ਤੋਂ ਬਾਅਦ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰ ਦਾ। ਦੀਪਕ ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ, ਕਲੋਵਿਜ, ਸਤਨਾਮ ਸਿੰਘ ਸ਼ੇਰਗਿੱਲ, ਸਿਲਮਾ, ਰਵਿੰਦਰ ਹਲਵਾਰਾ, ਫ੍ਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ, ਗੁਰਪਾਲ ਗਿੱਲ, ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ, ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ, ਸੈਨ ਹੋਜ਼ੇ, ਮਨਜੀਤ ਸਿੰਘ, ਸੈਨ ਹੋਜ਼ੇ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ, ਤਾਂ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਵਧੀਏ ਤੇ ਸ਼ੁਰੂਆਤ ਕਰੀਏ ਆਪਾਂ ਸੀਬੀਆਈ ਛਾਪੇ ਤੋਂ, ਜਿਹੜਾ ਦਿੱਲੀ ਵੱਜਿਆ। ਛਾਪਾ ਦਿੱਲੀ ਪਿਆ ਤੇ ਪਰ ਦੇਸ਼ ਦੀ ਸਿਆਸਤ ਦੇ ਵਿੱਚ ਹਰ ਤਰ੍ਹਾਂ ਦੇ ਐਂਗਲ ਤੋਂ ਖਬਰਾਂ ਆ ਰਹੀਆਂ ਨੇ। ਹੁਣ ਸਵਾਲ ਵੱਡਾ ਇਹ ਉੱਠਦਾ ਹੈ ਕਿ ਸੀਬੀਆਈ ਤੋਂ ਡਰੀ ਆਮ ਆਦਮੀ ਪਾਰਟੀ ਜਾਂ ਆਮ ਆਦਮੀ ਪਾਰਟੀ ਵਾਲੇ ਜਿਵੇਂ ਕਹਿੰਦੇ ਕਿ ਭਾਜਪਾ ਸਾਡੇ ਤੋਂ ਡਰ ਗਈ। ਦੋਨਾਂ ਗੱਲਾਂ ਚੋਂ ਤਥਾਤਮਕ ਤੇ ਸੱਚ ਦੇ ਨੇੜੇ ਗੱਲ ਕਿਹੜੀ ਲੱਗਦੀ? ਪ੍ਰਵੀਨ ਜੀ, ਜਦੋਂ ਇਹਨੂੰ ਪਹਿਲੀ ਨਜ਼ਰ ਦੇਖਦੇ ਹਾਂ ਤਾਂ ਇੰਜ ਲੱਗਦਾ ਕਿ ਜਿਵੇਂ ਸੀਬੀਆਈ ਨੇ ਛਾਪਾ ਮਾਰਿਆ ਤੇ ਉਹ ਕਾਰਵਾਈ ਹੈ, ਹੈ ਨਾ। ਪਰ ਇਹ ਇੰਨਾ ਆਸਾਨ ਨਹੀਂ ਹੈ। ਮਤਲਬ ਉਹ ਦਹੀਂ, ਜਦੋਂ ਆਪਾਂ ਸਕੂਲ 'ਚ ਪੜ੍ਹਦੇ ਹੁੰਦੇ ਸੀ ਤਾਂ 8ਵੀਂ 9ਵੀਂ 'ਚ ਦਹੀਂ 'ਚ ਬੈਕਟੀਰੀਆ ਦਿਖਾਉਂਦੇ ਸੀ ਸਾਨੂੰ, ਉਹਦੇ ਨਾਲ ਦੂਰਬੀਨ ਜੀਆਂ ਲਾ ਕੇ ਉਹ ਸਾਰਾ ਕੁਛ, ਹੈ ਨਾ, ਉਹਦੇ ਵਿੱਚ ਟੈਲੀਸਕੋਪ ਜੇ ਰਾਹੀਂ ਉਹ ਲੈਬ 'ਚ। ਸੋ ਇਸ ਲਈ ਇਹਦੇ ਬੈਕਟੀਰੀਆ ਸਮਝਣ ਦੀ ਲੋੜ ਹੈ ਕਿ ਇਹ ਮਾਮਲਾ ਇੰਨਾ ਸਿੱਧਾ ਨਹੀਂ ਹੈ ਕਿ ਸੀਬੀਆਈ ਨੇ ਇੱਕ ਮਾਮਲੇ ਦੀ ਜਾਂਚ ਲਈ ਸਿਰਫ ਰੇਡ ਕੀਤੀ ਹੈ ਤੇ ਉਹ ਮਾਮਲਾ। ਇਸ ਦੀਆਂ ਕਈ ਪਰਤਾਂ ਨੇ। ਪਹਿਲੀ ਪਰਤ ਜਿਹੜੀ ਸਮਝਣੀ ਹੋਵੇ ਜਿਸ ਨੂੰ ਆਧਾਰ ਬਣਾ ਕੇ ਛਾਪਾ ਮਾਰਿਆ ਗਿਆ, ਤਾਂ ਉਹ ਹੈਗਾ ਜੀ ਕਿ ਬਕਾਇਦਾ ਤੌਰ ਦੇ ਉੱਤੇ 14 ਘੰਟੇ ਰੇਡ ਚੱਲੀ ਹੈ ਮਨੀਸ਼ ਸਿਸੋਦੀਆ ਦੇ ਘਰੇ, ਜਿਹੜੇ ਦਿੱਲੀ ਸਰਕਾਰ ਦੇ ਵਿੱਚ ਉਪ ਮੁੱਖ ਮੰਤਰੀ ਨੇ। 16 ਬੰਦਿਆਂ ਤੇ FIR ਹੈ, ਔਰ FIR ਦੇ ਵਿੱਚ ਨੰਬਰ 1 ਦੇ ਉੱਤੇ ਨਾਮ ਮਨੀਸ਼ ਸਿਸੋਦੀਆ ਦਾ। ਤੇ ਉਸ ਤੋਂ ਬਾਅਦ 21 ਥਾਵਾਂ ਤੇ ਛਾਪੇ ਮਾਰੇ ਗਏ, ਜਿਹਦੇ ਵਿੱਚ ਸੂਬੇ ਵੀ ਸ਼ਾਮਲ ਹੈ 7 ਤੋਂ ਵੱਧ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵੀ ਸ਼ਾਮਲ ਹੈ। ਫਿਰ ਦੇਰ ਰਾਤ ਕੱਲ, ਮਤਲਬ ਕਿ ਕਰੀਬ 11 ਕੁ ਵਜੇ ਇਹ ਜਾਣਕਾਰੀ ਬਾਹਰ ਨਿਕਲਣੀ ਸ਼ੁਰੂ ਹੋਈ ਕਿ ਲਖਨਊ ਤੋਂ ਇੱਕ ਫਲੈਟ ਦੇ ਵਿੱਚੋਂ ਕੋਈ ਦਸਤਾਵੇਜ਼ ਬਰਾਮਦ ਹੋ ਗਿਆ, ਜਿਹਦੇ ਆਧਾਰ ਤੇ ਮਨੀਸ਼ ਸਿਸੋਦੀਆ ਹੁਣ ਫਸ ਗਿਆ ਜੀ। ਫਿਰ ਇਹ ਵੀ ਤੱਥ ਸਾਹਮਣੇ ਆਏ, ਹੁਣ ਤੜਕਸਾਰ ਇਹ ਵੀ ਤੱਥ ਸਾਡੇ ਕੋਲ ਪਹੁੰਚਣੇ ਸ਼ੁਰੂ ਹੋਏ ਕਿ ਜੀ ਇਹ ਮਾਮਲੇ ਦੀ ਸਾਰੀ ਸਕ੍ਰਿਪਟ ਬੰਬਈ 'ਚ ਲਿਖੀ ਗਈ। ਮਾਲ ਦਿੱਲੀ 'ਚ ਲੁੱਟਣਾ ਸੀ, ਸ਼ਰਾਬ ਦੇ ਠੇਕੇਦਾਰ ਕਹਿੰਦੇ ਦਿੱਲੀ 'ਚ ਲੁੱਟਣੇ ਸੀ, ਪਰ ਸਕ੍ਰਿਪਟ ਮੁੰਬਈ 'ਚ ਲਿਖੀ ਗਈ। ਫਿਰ ਇਸ ਤਰ੍ਹਾਂ ਇਹ ਪਰਤ ਜਿਹੜੀ ਜੁੜੀ, ਉਹਦੇ ਉੱਤੇ ਆਧਾਰ ਜਿਹੜਾ ਹੁਣ ਬਣ ਰਿਹਾ ਉਹ ਸਾਫ਼ ਹੈ, ਉਹ ਬੀਜੇਪੀ ਵੀ ਮੁੱਦਾ ਚੁੱਕ ਰਹੀ ਹੈ। ਤੁਸੀਂ ਇਸ ਨੂੰ ਇਸ ਨਜ਼ਰੀ ਤੋਂ ਸਮਝੋ ਕਿ ਇਹ ਪੁਰਾਣੀ ਪਾਲਿਸੀ ਸੀ ਜਿਹਨੂੰ ਰਿਪਲੇਸ ਕਰਕੇ ਮਨੀਸ਼ ਸਿਸੋਦੀਆ ਨੇ ਨਵੀਂ ਪਾਲਿਸੀ ਲਿਆਂਦੀ। ਉਸ ਪਾਲਿਸੀ ਦੇ ਤਹਿਤ ਹੁਣ ਮਤਲਬ ਕਿ ਜਿਹੜਾ ਸਵਾਲ ਖੜਾ ਹੋਇਆ, ਉਹ ਕਹਿੰਦੇ ਜੀ ਇਹਦੇ ਨਾਲ ਸਿੱਧਾ ਠੇਕੇਦਾਰਾਂ ਨੂੰ ਫਾਇਦਾ ਹੋ ਰਿਹਾ, ਸ਼ਰਾਬ ਦੇ ਠੇਕੇਦਾਰਾਂ ਨੂੰ, ਵੱਡੇ ਠੇਕੇਦਾਰਾਂ ਨੂੰ ਫਾਇਦਾ ਹੋ ਰਿਹਾ। ਤੇ ਪੁਰਾਣੀ ਨੀਤੀ ਨੂੰ ਜਾਣਬੁੱਝ ਕੇ ਇਸ ਲਈ ਬਦਲਿਆ ਗਿਆ ਤਾਂ ਕਿ ਠੇਕੇਦਾਰਾਂ ਤੋਂ ਪੈਸਾ ਲਿਆ ਜਾ ਸਕੇ। ਪੈਸਾ ਮਾਫ ਕਰਨ ਦੀਆਂ ਰਿਪੋਰਟਾਂ ਸਾਫ਼ ਨੇ, ਇੱਥੋਂ ਤੱਕ ਕਿ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡਾ ਇੰਦਰਾ ਗਾਂਧੀ ਹਵਾਈ ਅੱਡੇ ਦੇ ਉੱਤੇ ਵੀ ਜਿਹੜੀ ਸ਼ਰਾਬ ਦੀਆਂ ਦੁਕਾਨਾਂ ਅਲਾਟ ਨੇ, ਉਹਨਾਂ ਦੇ ਠੇਕੇਦਾਰਾਂ ਦਾ ਵੀ ਲਾਇਸੈਂਸੀ ਫੀਸ, ਉਹਨਾਂ ਦੀ ਜਿਹੜੀ ਫੀਸ ਹੁੰਦੀ ਹੈ, ਉਹ ਕਰੋੜਾਂ ਰੁਪਈਆ ਮਾਫ ਕੀਤੀ ਕਰੋਨਾ ਕਾਲ ਦਾ ਹਵਾਲਾ ਦੇ ਕੇ। ਜੀ ਜੀ ਜੀ। ਤੇ ਇਸੇ ਤਰ੍ਹਾਂ ਹੋਰ ਕਿੰਨੇ ਠੇਕੇਦਾਰਾਂ ਦੀਆਂ ਜਿਹੜੀਆਂ ਕੰਪਨੀਆਂ ਸੀ, ਉਹਨਾਂ ਨੂੰ ਵੀ ਕਰੋੜਾਂ ਰੁਪਏ ਮਾਫ ਕੀਤੇ। ਔਰ ਇਸ ਨੂੰ ਆਧਾਰ ਬਣਾ ਰਹੀ ਸੀ ਬਈ ਕਿ ਆਹ ਮਾਫੀ ਸਰਕਾਰੀ ਤੌਰ ਤੇ ਦਿਖਾਈ ਤੇ ਦੂਜੀ ਤਰ੍ਹਾਂ ਕਹਿੰਦੇ ਇਹਨਾਂ ਤੋਂ ਪੈਸੇ ਲਏ ਗਏ। ਹੁਣ ਜੇਕਰ ਮਨੀਸ਼ ਸਿਸੋਦੀਆ ਉਹਨਾਂ ਦੀ ਕੇਜਰੀਵਾਲ ਸਰਕਾਰ ਦੀ ਸੁਣਨੀ ਹੋਵੇ ਤਾਂ ਉਹ ਕਹਿੰਦੇ ਕਿ ਆਬਕਾਰੀ ਨੀਤੀ ਬੜੀ ਕਮਾਲ ਦੀ ਆ, ਇਹਦੇ ਨਾਲ ਖਜ਼ਾਨੇ 'ਚ ਪੈਸਾ ਆਉਂਦਾ, ਵੱਡੀ ਆਮਦਨ ਹੋ ਰਹੀ ਆ, ਲੋਕਾਂ ਨੂੰ ਰੁਜ਼ਗਾਰ ਮਿਲ ਰਿਹਾ, ਲੋਕਾਂ ਨੂੰ ਦਾਰੂ ਸਸਤੀ ਮਿਲ ਰਹੀ ਹੈ, ਕਿ ਦੋਵੇਂ ਪਾਸੇ ਨੂੰ ਫਾਇਦਾ, ਸਰਕਾਰ ਨੂੰ ਵੀ ਆਮਦਨ ਵੱਧ ਗਈ ਤੇ ਉਹਨਾਂ ਨੂੰ ਵੀ ਦਾਰੂ ਸਸਤੀ ਹੋ ਗਈ ਤੇ ਇਹਦੇ ਨਾਲ ਲੋਕਾਂ ਨੂੰ ਰੁਜ਼ਗਾਰ ਵੀ ਵੱਧ ਮਿਲ ਗਿਆ, ਕਾਰੋਬਾਰ ਫੈਲ ਵੀ ਗਿਆ, ਤੇ ਤਾਂ ਬਹੁਤ ਚੰਗੀ ਯੋਜਨਾ। ਸੋ ਇਸ ਲਈ ਅਸੀਂ ਇਹ ਯੋਜਨਾ ਲਿਆਏ ਤੇ ਉਸੇ ਯੋਜਨਾ ਨੂੰ ਕਹਿੰਦੇ ਪੰਜਾਬ 'ਚ ਵੀ ਲੈ ਕੇ ਆਏ ਹਾਂ।
ਪਰ ਸਵਾਲ ਜਿਹੜਾ ਖੜਾ ਹੁੰਦਾ ਪ੍ਰਵੀਨ ਜੀ ਉਹ ਇਹ ਹੈ ਕਿ ਜੇਕਰ ਇਹ ਯੋਜਨਾ ਵਧੀਆ ਸੀ ਤਾਂ ਆਮ ਆਦਮੀ ਪਾਰਟੀ ਨੇ ਵਾਪਸ ਕਿਉਂ ਲਈ ਜੀ। ਆਮ ਆਦਮੀ ਪਾਰਟੀ ਨੇ ਜਿੱਦਣ ਇਹ ਮਾਮਲਾ ਸੀਬੀਆਈ ਕੋਲ ਗਿਆ ਉਸੇ ਦਿਨੇ ਸਿਸੋਦੀਆ ਨੇ ਕਿਹਾ ਕਿ ਅਸੀਂ ਇਹ ਪਾਲਿਸੀ ਵਾਪਸ ਲੈਣੇ ਆ। ਸਵਾਲ 3 ਖੇਤੀ ਕਾਨੂੰਨਾਂ ਨੂੰ ਲੈ ਕੇ ਜਿਹੜਾ ਰੋਸ ਜਨਮਿਆ ਸੀ ਉਹ ਜਨਮਿਆ ਸੀਗਾ ਕਿ ਭਾਈ ਉਹਨੂੰ ਲਿਆਂਦਾ ਵੀ ਸਹੀ ਢੰਗ ਨਹੀਂ ਗਾ, ਨਾ ਲੋਕ ਰਾਏ ਨਾ ਸੰਸਦ ਰਾਏ ਨਾ ਕੈਬਨਿਟ ਦੀ ਰਾਏ ਨਾ ਰਾਜ ਸਭਾ ਦੇ ਵਿੱਚ ਤਰੀਕੇ ਨਾਲ ਜਿਹੜਾ ਕਾਨੂੰਨੀ ਤਰੀਕਾ ਉਹਦੇ ਨਾਲ ਪਾਸ। ਉਹੀ ਸਵਾਲ ਇੱਥੇ ਵੀ ਖੜਾ ਸੀਗਾ ਕਿ ਆਬਕਾਰੀ ਨੀਤੀ ਜੇ ਬਣੀ ਤਾਂ ਉਹ ਕਮਰਿਆਂ 'ਚ ਬਣੀ, ਕੈਬਨਿਟ 'ਚ ਕਿਉਂ ਨਹੀਂ ਆਈ? ਕੈਬਨਿਟ ਤੋਂ ਬਾਅਦ ਉਹ ਵਿਧਾਨ ਸਭਾ 'ਚ ਕਿਉਂ ਨਹੀਂ ਗਈ? ਉਹ ਰਾਜਪਾਲ ਦੀ ਮੋਹਰ ਲੱਗਣ ਲਈ ਕਿਉਂ ਨਹੀਂ ਗਈ? ਹਾਂਜੀ, ਇਹ ਨਾ ਤਾਂ ਬੀਜੇਪੀ ਵੱਲੋਂ ਸਿੱਧੇ ਤੌਰ ਦੇ ਉੱਤੇ ਕਾਗਜ਼ਾਂ ਜਦੋਂ ਜਾਂਚ ਕਰੋਗੇ ਤਾਂ ਬੀਜੇਪੀ ਵੱਲੋਂ ਸ਼ਿਕਾਇਤ ਨਹੀਂ ਦਿਖਦੀ, ਬੀਜੇਪੀ ਵੱਲੋਂ ਕਾਰਵਾਈ ਦਾ ਐਕਸ਼ਨ ਨਹੀਂ ਦਿਖਦਾ। ਦਿਖਦਾ ਕਿਹਦੇ ਵੱਲੋਂ ਹੈ? ਇਸ ਮਾਮਲੇ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚੀਫ ਸੈਕਟਰੀ ਵੱਲੋਂ ਉਪ ਰਾਜਪਾਲ ਨੂੰ ਲਿਖੀ ਗਈ ਚਿੱਠੀ ਦੇ ਆਧਾਰ ਤੇ ਕਿਚ ਕਪੜਾ ਜੀ, ਉਹ ਤਾਂ ਇਹਨਾਂ ਦੇ ਅਧਿਕਾਰੀ ਸੀ, ਇਹਨਾਂ ਨੇ ਲਾਇਆ ਸੀ। ਸੋ ਇਹਨਾਂ ਦੇ ਲਾਏ ਅਧਿਕਾਰੀ ਨੇ ਜੇ ਸ਼ਿਕਾਇਤ ਕੀਤੀ ਆ ਤਾਂ ਕੀ ਮਾਮਲਾ ਜੀ? ਕੁਝ ਆਪਸ ਵਿੱਚ ਦੇਣ ਲੈਣ ਦਾ ਮਾਮਲਾ ਵਿਗੜਿਆ ਜਾਂ ਸੱਚਮੁੱਚ ਇਮਾਨਦਾਰੀ ਵਾਲਾ ਮਾਮਲਾ ਸੀ ਜਾਂ ਸੱਚਮੁੱਚ ਅਧਿਕਾਰੀ ਬੀਜੇਪੀ ਦੀ ਗੋਦੀ 'ਚ ਖੇਡ ਰਿਹਾ ਸੀ? ਕੀ ਮਾਮਲਾ? ਇਹ ਇੱਕ ਵੱਖਰਾ ਜਾਂਚ। ਫਿਰ ਉਪ ਰਾਜਪਾਲ ਨੇ ਜਦੋਂ ਇਹਦੀ ਜਾਂਚ ਤੇ ਹੁਕਮ ਦਿੱਤੇ ਤਾਂ ਉਸ ਤੋਂ ਬਾਅਦ ਇਹ ਕਾਰਵਾਈ ਸ਼ੁਰੂ ਹੋਈ। ਹੁਣ ਪਹਿਲੀ ਪਰਤ ਸਿਰਫ ਇਹੀ ਦਿਖਦੀ ਆ ਕਿ ਜੀ ਇਹ ਪੈਸੇ ਦਾ ਖੇਡ ਆ, ਪੈਸੇ ਦੇ ਖੇਡ ਨੂੰ ਲੈ ਕੇ ਸੀਬੀਆਈ ਦੀ ਜਾਂਚ ਹੋਈ ਔਰ ਸੀਬੀਆਈ ਨੇ ਇਸ ਨੂੰ ਹੋਰ ਮਜ਼ਬੂਤ ਕਰਨ ਲਈ ਆਧਾਰ ਕੀ ਬਣਾਇਆ ਜਾਂ ਬੀਜੇਪੀ ਦੇ ਲੀਡਰ ਇਹਨੂੰ ਜਾਇਜ਼ ਠਹਿਰਾਉਣ ਲਈ ਆਧਾਰ ਕੀ ਬਣਾ ਰਹੇ ਨੇ ਕਿ ਜਿਹੜਾ ਇਹ ਪੈਸਾ ਆਇਆ ਠੇਕੇਦਾਰਾਂ ਤੋਂ ਉਹ ਪੈਸਾ ਪੰਜਾਬ 'ਚ ਚੋਣਾਂ 'ਚ ਵਰਤਿਆ ਕਿ ਪੰਜਾਬ ਦੀਆਂ ਚੋਣਾਂ ਦੇ ਲਈ ਪੈਸਾ ਇਕੱਠਾ ਕਰਨ ਦੇ ਲਈ ਇਹ ਯੋਜਨਾ ਘੜੀ ਗਈ ਕਿ ਠੇਕੇਦਾਰਾਂ ਤੋਂ 2 ਨੰਬਰ 'ਚ ਪੈਸਾ ਲੈ ਲਓ, 1 ਨੰਬਰ ਵਾਲਾ ਪੈਸਾ ਮਾਫ ਕਰ ਦਿਓ, ਉਹਨਾਂ ਨੂੰ ਵੀ ਬਹੁਤ ਫਾਇਦਾ ਹੋ ਜੂ, ਸਾਨੂੰ ਵੀ ਫਾਇਦਾ ਹੋ ਜੂ। ਤੇ ਉਹ ਪੈਸਾ ਕਹਿੰਦੇ ਪੰਜਾਬ 'ਚ ਵਰਤਿਆ। ਜਿੱਦਣ ਦੀ 2 ਦਿਨ ਦੀ ਇਹ ਚਰਚਾ ਬੀਜੇਪੀ ਨੇ ਛੇੜੀ ਆ ਕਿ ਪੈਸਾ ਜੀ ਪੰਜਾਬ 'ਚ ਵਰਤਣ ਲਈ ਸੀ, ਉਦਣ ਦੀ ਪੰਜਾਬ 'ਚ ਇੱਕ ਨਵੀਂ ਚਰਚਾ ਛਿੜ ਗਈ ਜੀ। ਪੰਜਾਬ ਵਾਲੇ ਕਹਿੰਦੇ ਕਿ ਭਾਈ ਪੈਸਾ ਤਾਂ ਅਸੀਂ ਹਿਸਾਬ ਲਾਈ ਜਾਂਦੇ ਕਿ ਇੱਧਰੋਂ ਦਿੱਲੀ ਨੂੰ ਜਾ ਰਿਹਾ, ਤੁਸੀਂ ਕਹਿੰਦੇ ਹੋ ਦਿੱਲੀ ਤੋਂ। ਪੰਜਾਬ ਨੇ ਉਹ ਦੌਰ ਵੀ ਦੇਖਿਆ ਪ੍ਰਵੀਨ ਜੀ ਜਦੋਂ ਐਨਆਰਆਈਆਂ ਨੇ ਪਿਛਲੀ ਵਾਰ ਬੇਹਿਸਾਬ ਪੈਸਾ ਭੇਜਿਆ ਇਹਨਾਂ ਨੂੰ ਪਿਛਲੀਆਂ ਚੋਣਾਂ 'ਚ, ਬਿਲਕੁਲ ਭੇਜਿਆ। ਔਰ ਇਸ ਵਾਰ ਵੀ ਮਤਲਬ ਕਿ ਪੰਜਾਬ ਨੇ ਖੋਲ ਕੇ, ਹੁਣ ਤਾਂ ਬੌਂਡ ਸਿਸਟਮ ਦਾ ਪਤਾ ਹੀ ਨਹੀਂਗਾ ਕਿ ਕਿਹਨੂੰ ਕਿੰਨਾ ਪੈਸਾ ਆ ਰਿਹਾ, ਕਿੱਥੋਂ ਆ ਰਿਹਾ, ਹਿਸਾਬ ਹੀ ਨਹੀਂ ਦੇਣਾ ਜਦੋਂ ਤੁਸੀਂ, ਤਾਂ ਫਿਰ ਕੌਣ ਜਵਾਬ ਦੇ? ਸੋ ਇਸ ਲਈ ਆਹ ਜਿਹੜੇ ਦੋਸ਼ ਲੱਗੇ, ਫਿਰ ਪੰਜਾਬ ਦੇ ਲੋਕਾਂ ਨੇ ਇਹ ਵੀ ਚਰਚਾ ਛੇੜੀ ਕਿ ਭਾਈ ਐ ਨਾ ਕਹੋ, ਅਸੀਂ ਉਹ ਲੀਡਰ ਵੀ ਦੇਖੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਬਾਥਰੂਮ ਚੱਪਲ ਪਾ ਕੇ ਸਰਕਾਰੀ ਬੱਸ ਚੜ੍ਹ ਕੇ ਉਤਰਦੇ ਸੀ ਤੇ ਇੱਥੇ ਲਗਜ਼ਰੀ ਹੋਟਲਾਂ 'ਚ ਰਹੇ, ਲਗਜ਼ਰੀ ਗੱਡੀਆਂ ਮਿਲੀਆਂ ਤੇ ਕੁੜਤੇ ਪਜਾਮਿਆਂ ਦੇ ਰੰਗ ਤੇ ਕੱਪੜੇ ਦਾ ਉਹ ਬਦਲਣ ਲੱਗਿਆ, ਹਾਂ ਤੇ ਉਹ ਵੀਆਈਪੀ ਬਣ ਗਏ। ਸੋ ਕਹਿੰਦੇ ਕਿ ਪੈਸਾ ਤਾਂ ਇੱਧਰੋਂ ਉੱਧਰ ਨੂੰ ਜਾਂਦਾ ਤੇ ਹੁਣ ਵੀ ਲੋਕ ਕਹਿੰਦੇ ਮਾਈਨਿੰਗ ਬੰਦ ਨਹੀਂ ਹੈ ਜੀ। ਸੋ ਆਹ ਜਿਹੜਾ ਆਧਾਰ ਆ ਇਹ ਸੀਬੀਆਈ ਨੇ ਇਸ ਨੂੰ ਆਧਾਰ ਬਣਾ ਕੇ ਕਿਹਾ ਕਿ ਅਸੀਂ ਕਾਰਵਾਈ ਕਰ ਰਹੇ ਹਾਂ, ਇਹ ਇੱਕ ਕਾਰਨ ਹੈ। ਪਰ ਕੀ ਇਹ ਕਾਰਵਾਈ ਸਿਰਫ ਤੇ ਸਿਰਫ ਸ਼ਰਾਬ ਕਰਕੇ ਆ, ਸ਼ਰਾਬ ਦੀ ਪਾਲਿਸੀ ਕਰਕੇ ਆ, ਇਸ ਐਕਸਾਈਜ਼ ਪਾਲਿਸੀ ਕਰਕੇ ਆ, ਜਾਂ ਆਪਣੀ ਰਾਜਨੀਤਿਕ ਜ਼ਮੀਨ ਖਿਸਕਦੀ ਦੇਖ ਕੇ ਬੀਜੇਪੀ ਡਰੀ ਹੈ? ਦੂਜਾ ਪਹਿਲੂ ਇਹ ਹੈ। ਸੋ ਇਸ ਲਈ ਇੱਕ ਪਹਿਲੂ ਉਹ ਨੀਤੀ ਵਾਲਾ ਦਿਖਦਾ ਹੈ ਕਿ ਹਾਂ ਜੀ ਉਸ ਮਸਲੇ 'ਚ ਘਪਲਾ ਇਹਨੂੰ ਫੜਨਾ ਹੈ। ਦੂਸਰਾ ਪਹਿਲੂ ਇਹ ਹੈ ਕਿ ਹਿਮਾਚਲ ਦੇ ਵਿੱਚ ਔਰ ਰਾਜਸਥਾਨ, ਗੁਜਰਾਤ ਦੇ ਵਿੱਚ ਜਿਸ ਕਦਰ ਭਾਜਪਾ ਨੂੰ ਮੂਹਰੇ ਹੋ ਕੇ ਟੱਕਰ ਰਹੀ ਹੈ ਆਮ ਆਦਮੀ ਪਾਰਟੀ, ਉਹਦਾ ਡਰ, ਉਹਦਾ ਖੌਫ ਕਿਤੇ ਸਾਫ਼ ਨਜ਼ਰ ਆਉਂਦਾ। ਔਰ ਉਹਦੇ ਵਿੱਚੋਂ ਵੀ ਅਸੀਂ ਨਹੀਂ ਕਹਿੰਦੇ ਪ੍ਰਵੀਨ ਜੀ, ਸੁਪਰੀਮ ਕੋਰਟ ਨੇ ਕਿਸੇ ਸਮੇਂ ਕਿਹਾ ਸੀਗਾ ਕਿ ਸੀਬੀਆਈ ਸਰਕਾਰ ਦਾ ਤੋਤਾ ਹੋ ਗਿਆ, ਪਿੰਜਰੇ 'ਚ ਕੈਦ ਕੀਤਾ ਹੋਇਆ। ਬੇਸ਼ੱਕ ਇਹ ਮਨਮੋਹਨ ਸਿੰਘ ਦੀ ਸਰਕਾਰ ਦੇ ਸਮੇਂ 'ਚ ਕਿਹਾ ਹੋਵੇ, ਮਾਲਕੇ ਬਦਲਿਆ, ਪਿੰਜਰਾ ਤਾਂ ਉਹੀ ਹੈ, ਤੋਤੇ ਤਾਂ ਉਹੀ ਨੇ। ਹਾਂ, ਔਰ ਤੋਤਿਆਂ 'ਚ ਵਾਧਾ ਹੋ ਗਿਆ। ਅੱਜ ਕੱਲ ਉਹਦਾ ਹਿੱਸਾ ਈਡੀ ਵੀ ਬਣ ਗਿਆ, ਅੱਜ ਕੱਲ ਉਹ ਤੋਤੇ ਦੇ ਵਿੱਚ ਇੱਕ ਹੋਰ ਤੋਤਾ ਜੁੜ ਗਿਆ, ਚੋਣ ਕਮਿਸ਼ਨ ਵੀ ਜੁੜ ਗਿਆ। ਸੋ ਇਸ ਲਈ ਉਹ ਤੋਤਿਆਂ 'ਚ ਪਿੰਜਰਿਆਂ 'ਚ ਵਾਧਾ ਹੋ ਰਿਹਾ। ਉਹਦੇ 'ਚ ਕੋਈ ਦੋ ਰਾਏ ਨਹੀਂਗਾ ਕਿ ਸਰਕਾਰੀ ਏਜੰਸੀਆਂ ਸਰਕਾਰ ਦੀਆਂ ਕਠਪੁਤਲੀਆਂ ਬਣ ਗਈਆਂ ਨੇ, ਆਜ਼ਾਦ ਹੋ ਕੇ ਕੰਮ ਨਹੀਂ ਕਰ ਰਹੀਆਂ। ਬੀਜੇਪੀ ਸੀਬੀਆਈ ਨੂੰ, ਈਡੀ ਨੂੰ, ਇਨਕਮ ਟੈਕਸ ਨੂੰ ਜਿਵੇਂ ਹਥਿਆਰ ਵਜੋਂ ਵਰਤ ਰਹੀ ਆ, ਉਸ ਦੇ ਵਿੱਚੋਂ ਇਹਦੇ ਉੱਤੇ ਕੁਐਸਚਨ ਮਾਰਕ ਖੜਾ ਕਰਨ 'ਚ ਕੋਈ ਗੁਰੇਜ਼ ਨਹੀਂਗਾ। ਕਿਉਂਕਿ ਆਮ ਆਦਮੀ ਪਾਰਟੀ ਕਹਿੰਦੀ ਸਾਡੀ ਸਿੱਖਿਆ ਨੀਤੀ ਤੋਂ, ਸਾਡੀ ਸਿਹਤ ਨੀਤੀ ਤੋਂ ਡਰੇ ਨੇ। ਜਿਹੋ ਜਿਹਾ ਨਿਊਯਾਰਕ ਟਾਈਮ 'ਚ ਅਖਬਾਰ 'ਚ ਖਬਰ ਛਪਦੀ ਆ, ਉਸੇ ਦਿਨ ਸਾਡੇ ਰੇਡ ਪੈਂਦੀ ਆ, ਉਸੇ ਦਿਨ ਸਾਨੂੰ ਪਰੇਸ਼ਾਨ ਕੀਤਾ ਜਾਂਦਾ। ਤੇ ਉਹ ਬੀਜੇਪੀ ਵਾਲੇ ਕਹਿੰਦੇ ਜੀ ਪੇਡ ਨਿਊਜ਼ ਆ। ਸੋ ਨਿਊਯਾਰਕ ਟਾਈਮਜ਼ ਨੂੰ ਸਾਹਮਣੇ ਆ ਕੇ ਕਹਿਣਾ ਪਿਆ ਕਿ ਪੇਡ ਨਿਊਜ਼ ਨਹੀਂ ਆ, ਇਹ ਸਾਡੀ ਖੋਜ ਰਿਪੋਰਟ ਆਪਣੀ ਆ, ਸਾਡੀ ਖਬਰ ਆਪਣੀ ਆ। ਸੋ ਇਸ ਆਧਾਰ ਤੇ, ਪਰ ਇੱਥੇ ਨਾ ਤਾਂ ਸਿੱਖਿਆ ਦਾ ਮਾਮਲਾ, ਨਾ ਇਹ ਸਿਹਤ ਦਾ ਮਾਮਲਾ, ਇਹ ਸਿੱਧਾ ਸ਼ਰਾਬ ਦਾ ਤੇ ਰਾਜਨੀਤੀ ਦਾ ਮਾਮਲਾ। ਸ਼ਰਾਬ ਦਾ ਮਾਮਲਾ ਕਿ ਤੁਸੀਂ ਪੁਰਾਣੀ ਪਾਲਿਸੀ ਤੇ ਆ ਕੇ ਤੁਸੀਂ ਇੱਕ ਕੋਤਾਹੀ ਕਰ ਲਈ, ਜਾਂਦਾ ਆਪਣੇ ਸਟੈਂਡ ਤੇ ਕਾਇਮ ਰਹਿੰਦੀ ਆਮ ਆਦਮੀ ਪਾਰਟੀ, ਤੁਸੀਂ ਉਸ ਨੂੰ ਆਪਣੇ ਸਟੈਂਡ ਨੂੰ ਖੁਦ ਵਾਪਸ ਲੈ ਕੇ ਇਹ ਸੰਕੇਤ ਦੇਤਾ ਇਹਦਾ ਮਤਲਬ ਕੁਛ ਦਾਲ 'ਚ ਕਾਲਾ ਹੈ। ਜੇਕਰ ਨਾ ਲਿਆ ਹੁੰਦਾ ਫਿਰ ਕਾਰਵਾਈ ਹੁੰਦੀ, ਸ਼ਾਇਦ ਲੋਕ
ਫਿਰ ਉਸ ਤੋਂ ਬਾਅਦ ਰਾਜਨੀਤਿਕ ਪਹਿਲੂ ਇਹਦਾ ਇਹੀ ਹੈ ਕਿ ਇਸ ਮਸਲੇ ਦੇ ਉੱਤੇ ਹਿਮਾਚਲ ਦੇ ਵਿੱਚ ਜਿਵੇਂ ਆਮ ਆਦਮੀ ਪਾਰਟੀ ਸਰਗਰਮ ਸੀ ਔਰ ਉੱਥੇ ਉਹਨਾਂ ਨੂੰ ਮਤਲਬ ਕਿ ਬੀਜੇਪੀ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਆ। ਮਨੀਸ਼ ਸਿਸੋਦੀਆ ਲਗਾਤਾਰ 2 ਦਿਨ ਦੌਰਾ ਵੀ ਕਰਕੇ ਆਏ ਨੇ, ਨਾਲ ਪੰਜਾਬ ਦੇ ਮੁੱਖ ਮੰਤਰੀ ਵੀ ਸੀ। ਸੋ ਉਹ ਸਾਰੀ ਕਾਰਵਾਈ ਨੇ ਕਿਤੇ ਨਾ ਕਿਤੇ ਬੀਜੇਪੀ ਨੂੰ ਫਿਕਰ ਚ ਪਾਇਆ। ਪਰ ਇਸ ਗੱਲ ਦਾ ਆਮ ਆਦਮੀ ਪਾਰਟੀ ਨੂੰ ਤਾਂ 3-4 ਮਹੀਨੇ ਪਹਿਲਾਂ ਤੋਂ ਪਤਾ ਕਿ ਸਾਡੇ ਤੇ ਕਾਰਵਾਈ ਹੋਣੀ ਹੈ। ਅਰਵਿੰਦ ਕੇਜਰੀਵਾਲ ਲਗਾਤਾਰ ਇਹ ਗੱਲ ਵੱਖ-ਵੱਖ ਸਟੇਜਾਂ ਤੋਂ, ਆਮ ਆਦਮੀ ਪਾਰਟੀ ਦੇ ਲੀਡਰ ਵੱਖ-ਵੱਖ ਸਟੇਜਾਂ ਤੋਂ ਆਪ ਕਹਿੰਦੇ ਰਹੇ ਨੇ ਕਿ ਮਨੀਸ਼ ਸਿਸੋਦੀਆ ਨੂੰ ਕਦੇ ਵੀ ਫੜਿਆ ਜਾ ਸਕਦਾ ਹੈ, ਗ੍ਰਿਫਤਾਰ ਕਰ ਸਕਦੇ ਨੇ, ਸਾਨੂੰ ਸਾਰਿਆਂ ਨੂੰ ਅੰਦਰ ਦੇ ਦਿਓ, ਅਸੀਂ ਲੋਕ ਸੇਵਾ ਕਰਦੇ ਹਾਂ, ਇਸ ਲਈ ਸਾਡੇ ਤੇ ਉਹ ਕਰਦੇ ਨੇ, ਅਸੀਂ ਅੱਗੇ ਵਧ ਰਹੇ ਹਾਂ। ਤਾਂ ਉਹ ਪਹਿਲਾਂ ਤੋਂ ਇਹਨਾਂ ਨੂੰ ਸੰਕੇਤ ਸੀ। ਪਰ ਰਾਜਨੀਤਿਕ ਮਾਹਰ ਕਹਿੰਦੇ ਕਿ ਬੀਜੇਪੀ ਨੇ ਕਾਰਵਾਈ ਕਰਨ ਦੇ ਸੰਕੇਤ ਦਿੱਤੇ ਸੀ ਜਿਹਦੀ ਜਾਣਕਾਰੀ ਆਮ ਆਦਮੀ ਪਾਰਟੀ ਨੂੰ ਮਿਲ ਗਈ ਸੀ। ਪਰ ਟਾਈਮਿੰਗ ਬੀਜੇਪੀ ਦੀ ਚੋਣਾਂ ਨੂੰ ਧਿਆਨ ਚ ਰੱਖ ਕੇ ਹੁੰਦੀ ਹੈ। ਨਵੰਬਰ ਚ ਚੋਣਾਂ ਨੇ ਤੇ 2 ਮਹੀਨੇ ਪਹਿਲਾਂ ਹੁਣ ਕਾਰਵਾਈ ਹੈ। ਸੋ ਇਹ ਟਾਈਮਿੰਗ ਨੂੰ ਵੀ ਸਮਝਣ ਦੀ ਲੋੜ ਹੈ ਕਿ ਕੀ ਇਹਦੇ ਪਿੱਛੇ ਬੀਜੇਪੀ ਸਿਰਫ ਆਪਣੀ ਰਾਜਨੀਤਿਕ ਖਿਸਕ ਦੀ ਜ਼ਮੀਨ ਨੂੰ ਬਚਾਉਣ ਲਈ ਤਾਂ ਨਹੀਂ ਕਾਰਵਾਈ ਕਰਦੀ। ਦੂਜਾ ਪਹਿਲੂ ਜੀ, ਇੱਕ ਹੋਰ ਜਿਹੜਾ ਅਹਿਮ ਪਹਿਲੂ ਹੈ ਜੀ, ਕਿ ਜਿੱਥੇ ਜਿੱਥੇ ਬੀਜੇਪੀ ਨੇ ਆਪਣੇ ਸਰਕਾਰ ਤੋੜ ਕੇ ਬਣਾਈ ਹੈ, ਲੋਕ ਮਤ ਦੀ ਬਜਾਏ ਮਤਲਬ ਕਿ ਵਿਧਾਇਕਾਂ ਨੂੰ ਖਿੱਚ ਕੇ ਆਪਣੇ ਪਾਲੇ ਚ ਲਿਆ ਕੇ ਬਣਾਈ ਹੈ, ਉੱਥੇ ਚਾਹੇ ਉਹ ਰਿਜ਼ੋਰਟ ਦਾ ਖੇਡ, ਚਾਹੇ ਉਹ ਬੱਸਾਂ ਦਾ ਖੇਡ, ਚਾਹੇ ਹੋਟਲਾਂ ਦਾ ਖੇਡ, ਚਾਹੇ ਟੈਚੀਆਂ ਦਾ ਖੇਡ, ਜਿਹੜੀ ਚਰਚਾ ਹੁੰਦੀ ਹੈ, ਤੇ ਉਹ ਚਰਚਾ ਦਿੱਲੀ ਚ ਵੀ ਖੂਬ ਚੱਲੀ। ਕਹਿੰਦੇ ਜੀ ਮਨੀਸ਼ ਸਿਸੋਦੀਆ ਨੂੰ ਆਪਣੇ ਪਾਲੇ ਚ ਲਿਆਉਣਾ ਚਾਹੁੰਦੀ ਸੀ ਬੀਜੇਪੀ। ਮਨੀਸ਼ ਸਿਸੋਦੀਆ ਤੇ ਅੱਖ ਸੀ ਤੇ ਕਹਿੰਦੇ ਜੀ ਸੰਪਰਕ ਚ ਵੀ ਸੀ ਮਨੀਸ਼ ਸਿਸੋਦੀਆ ਹੋਰੀ, ਪਰ ਉਹ ਉਹਨਾਂ ਦੇ ਜਾਲ ਦੇ ਵਿੱਚ ਨਹੀਂ ਆਏ, ਜਾਂ ਉਹਨਾਂ ਦੇ ਪਰਮਾਲ ਚ ਨਹੀਂ ਆਏ, ਜਾਂ ਉਹਨਾਂ ਨੂੰ ਅਜੇ ਲਾਲਸਾ ਨਹੀਂ ਜਾਗੀ ਕਿ ਮੈਂ ਮੁੱਖ ਮੰਤਰੀ ਬਣਨਾ। ਕਹਿੰਦੇ ਬੀਜੇਪੀ ਵੱਲੋਂ ਉਹਨਾਂ ਨੂੰ ਆਫਰ ਸੀ ਕਿ ਆਓ ਸਿਸੋਦੀਆ ਜੀ ਮੁੱਖ ਮੰਤਰੀ ਦਾ ਅਹੁਦਾ ਸੰਭਾਲੋ, MLA ਕੁਝ ਤੁਸੀਂ ਲਿਆਓ, ਕੁਝ ਅਸੀਂ ਦੇ ਦਿਆਂਗੇ ਤੁਹਾਨੂੰ, ਲਓ ਸਰਕਾਰ ਤੁਸੀਂ ਚਲਾਓ। ਕੇਜਰੀਵਾਲ ਨੇ ਤੁਹਾਨੂੰ ਮੁੱਖ ਮੰਤਰੀ ਬਣਾਉਣਾ। ਕੇਜਰੀਵਾਲ ਦੇ ਇਸ ਮੌਕੇ ਸਭ ਤੋਂ ਭਰੋਸੇਯੋਗ ਜੇਕਰ ਕੋਈ ਵਿਅਕਤੀ ਹੈ ਤਾਂ ਮਨੀਸ਼ ਸਿਸੋਦੀਆ ਨੇ ਜੀ। ਸੋ ਇਸ ਲਈ ਉਹਨਾਂ ਨੇ ਭਰੋਸਾ ਕਹਿੰਦੇ ਟੁੱਟਿਆ ਨਹੀਂ। ਹੁਣ ਇਹ ਵੀ ਇੱਕ ਰਾਜਨੀਤਿਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਉਹਨਾਂ ਦਾ ਉਧਰ ਨਾ ਜਾਣਾ ਵੀ ਇੱਕ ਛਾਪੇ ਦਾ ਕਾਰਨ ਹੈ। ਪਰ ਪੰਜਾਬ ਦੇ ਵਿੱਚ ਇੱਕ ਨਵੀਂ ਪਸੂੜੀ ਪੈ ਗਈ ਹੈ ਪ੍ਰਵੀਨ ਜੀ। ਪੰਜਾਬ ਦੇ ਅੰਦਰ ਵੀ ਇਸ ਮਸਲੇ ਨੂੰ ਲੈ ਕੇ ਸਵਾਲ ਉੱਠਣ ਲੱਗੇ ਨੇ। ਪੰਜਾਬ ਦੇ ਵਿੱਚ ਵੀ ਇਸ ਨੂੰ ਲੈ ਕੇ ਇੱਕ ਨਵੀਂ ਫਿਕਰਮੰਦੀ ਹੈ ਪੰਜਾਬ ਦੇ ਕਿ ਕਿੱਧਰ ਨੂੰ ਜਾਊਗੀ ਕਹਾਣੀ। ਪਰ ਕਿਤੇ ਨਾ ਕਿਤੇ ਇਹ ਬੇਸ਼ੱਕ ਸ਼ਰਾਬ ਕਾਰੋਬਾਰੀ ਨੂੰ ਲੈ ਕੇ, ਸ਼ਰਾਬ ਦੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਹੋਵੇ, ਪਰ ਇਹਦੇ ਉੱਤੇ ਰਾਜਨੀਤੀ ਹਾਵੀ ਦਿਖਦੀ ਹੈ, ਬੀਜੇਪੀ ਦਾ ਡਰ ਹਾਵੀ ਦਿਖਦਾ। ਬੀਜੇਪੀ ਵੀ ਵਿਚਾਰੀ ਕੀ ਕਰੇ ਨਾ ਸ਼ਰਮਾ ਜੀ। ਰੌਲਾ ਇਹ ਵੀ ਜਿਹੜੇ ਤੁਸੀਂ ਸਿਆਸੀ ਕੁਛ ਲੋਕਾਂ ਦਾ, ਮਾਹਰਾਂ ਦਾ ਹਵਾਲਾ ਦਿੱਤਾ, ਤੇ ਬੀਜੇਪੀ ਤਾਂ ਇਹ ਹੈ ਵੀ ਸਾਰੇ ਦੇਸ਼ ਦੇ ਵਿੱਚ ਸਰਕਾਰ ਬਣਾ ਲਈ ਤੇ ਦਿੱਲੀ ਜਿਹੜੀ ਦੇਸ਼ ਦੀ ਰਾਜਧਾਨੀ, ਉੱਥੇ MP ਤਾਂ ਜਿਤਾ ਲਏ 2 ਵਾਰੀ, ਪਰ ਸਰਕਾਰ ਨਹੀਂ। ਕੀ ਪੋਲਿਟਿਕਸ ਹੈ ਸਮਝਣਾ ਤੇ ਇਹਦੇ ਬਾਰੇ ਵਿਆਖਿਆ ਕਰਨੀ ਬਹੁਤ ਔਖਾ ਕਾਰਜ ਹੈ, ਕਿਉਂਕਿ ਸਾਰੀਆਂ ਚੀਜ਼ਾਂ ਸਮੇਂ ਦਰ ਸਮੇਂ ਕੁਛ ਕੁ ਪਲਾਂ ਦੇ ਵਿੱਚ ਹੀ ਬਦਲ ਜਾਂਦੀਆਂ ਸਥਿਤੀਆਂ। ਖੈਰ ਆਪਾਂ ਅਗਲੀ ਖਬਰ ਵੱਲ ਵਧੀਏ। ਸ਼ਰਮਾ ਜੀ ਤੁਸੀਂ ਜ਼ਿਕਰ ਕੀਤਾ ਵੀ ਪੰਜਾਬ ਦੇ ਵਿੱਚ ਵੀ ਜਿਹੜੀਆਂ ਚੀਜ਼ਾਂ ਨੇ ਆ ਸਕਦੀਆਂ ਨੇ, ਤੇ ਛਾਪਾ ਦਿੱਲੀ ਵੱਜਿਆ ਤੇ ਸਾਹ ਸੁੱਕੇ ਪਏ ਆ ਪੰਜਾਬ ਦੇ ਸ਼ਰਾਬ ਠੇਕੇਦਾਰਾਂ ਤੇ ਅਧਿਕਾਰੀਆਂ ਦੇ। ਬਿਲਕੁਲ, ਕੱਲ ਜਦੋਂ ਦਿੱਲੀ 'ਚ ਛਾਪੇ ਦੀ ਖਬਰ ਆਈ ਤਦ ਪੰਜਾਬ ਦੇ ਅਫਸਰਸ਼ਾਹੀ ਦੇ ਅੰਦਰ ਇੱਕ ਨਵੀਂ ਖਲਬਲੀ ਦੇਖਣ ਨੂੰ ਮਿਲੀ। ਖਾਸ ਕਰ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ 'ਚ, ਜਾਂ ਜਿਨ੍ਹਾਂ ਨੇ ਹਾਲ ਹੀ 'ਚ ਪੰਜਾਬ ਦੀ ਨਵੀਂ ਪਾਲਿਸੀ ਨੂੰ ਅਮਲੀ ਜਾਮਾ ਪਹਿਨਾਇਆ ਉਹਨਾਂ 'ਚ, ਜਾਂ ਫਿਰ ਲੀਡਰਾਂ ਵਿੱਚ ਵੀ, ਆਮ ਆਦਮੀ ਪਾਰਟੀ ਦੇ ਮੰਤਰੀਆਂ ਸੰਤਰੀਆਂ ਅੰਦਰ ਵੀ ਇਹ ਖੌਫ ਦੇਖਣ ਨੂੰ ਮਿਲਿਆ ਕਿ ਅਸੀਂ ਵੀ ਤਾਂ ਉਹੀ ਜੋ ਪਾਲਿਸੀ ਲਾਗੂ ਕੀਤੀ ਹੈ, ਅਸੀਂ ਵੀ ਦਿੱਲੀ ਵਾਲਾ ਮਾਡਲ ਅਪਣਾਇਆ। ਸੋ ਦਿੱਲੀ ਵਾਲੇ ਮਾਡਲ ਨੂੰ ਲੈ ਕੇ ਚਰਚਾ ਕੱਲ ਪ੍ਰਗਟ ਸਿੰਘ ਦਾ ਜਦੇ ਸਾਹਮਣੇ ਹੀ ਆ ਗਈ। ਪ੍ਰਗਟ ਸਿੰਘ ਦਾ ਜਦੇ ਉਹ ਗੱਲ ਵੀ ਸਮਝ ਲੈਂਦੀ ਕਿ ਭਾਵੇਂ ਇੱਥੇ ਵੀ ਜਾਂਚ ਕਰ ਲਓ। ਬੇਸ਼ੱਕ ਸਮੁੱਚੀ ਲੀਡਰਸ਼ਿਪ ਮਨੀਸ਼ ਸਿਸੋਦੀਆ ਦੀ ਪਿੱਠ ਤੇ ਆ ਗਈ ਜਦੇ, ਪਰ ਉਹ ਲੜਾਈ ਪ੍ਰਵੀਨ ਜੀ ਧਰਤੀ ਤੇ ਉਤਰ ਕੇ ਨਹੀਂ ਲੜ ਸਕਿਆ ਜੀ। ਕੱਲ ਖੁੱਲ ਕੇ ਕੋਈ ਲੀਡਰ, ਕੋਈ ਧਿਰ ਮੈਦਾਨ 'ਚ ਸੜਕ ਤੇ ਨਹੀਂ ਉਤਰੀ, ਟਵੀਟ ਦੀ ਲੜਾਈ ਲੜੀ ਗਈ, ਟਵੀਟ ਵਾਲੇ ਮੈਦਾਨ 'ਚ ਰਹੇ। ਮਨੀਸ਼ ਸਿਸੋਦੀਆ ਹੋਰਾਂ ਨੇ ਜਦੋਂ ਪਹਿਲਾ ਟਵੀਟ ਕੀਤਾ ਸਵਾਗਤ ਹੈ, ਉਹ ਤੋਂ ਬਾਅਦ ਫਿਰ ਦੂਸਰਾ, ਫਿਰ ਤੀਸਰਾ, ਉਸ ਸਮੇਂ ਤੱਕ ਜਿਹੜੇ ਰੇਡ ਕਰਨ ਉਹਨਾਂ ਦੇ ਘਰੇ ਅਧਿਕਾਰੀ ਆਏ ਸੀ ਉਹਨਾਂ ਨੂੰ ਨਹੀਂ ਪਤਾ ਸੀ ਕਿ ਮਨੀਸ਼ ਸਿਸੋਦੀਆ ਫੋਨ ਤੇ ਸਰਗਰਮ ਹੋ ਗਏ ਨੇ, ਤੇ ਉਹ ਇਹਨਾਂ ਦੇ ਹੈੱਡਕੁਆਟਰ ਤੋਂ ਦੁਬਾਰਾ ਸੁਨੇਹਾ ਆਇਆ। ਫਿਰ ਮਨੀਸ਼ ਸਿਸੋਦੀਆ ਦਾ ਫੋਨ ਲਿਆ ਗਿਆ ਤੇ ਫੋਨ ਸਵਿਚ ਆਫ ਕਰਾਇਆ ਗਿਆ। ਪਰ ਤਦ ਤੱਕ ਉਹਨਾਂ ਦੇ ਟਵੀਟ ਮੀਡੀਆ 'ਚ ਵੀ, ਲੋਕਾਂ 'ਚ ਵੀ ਚਲੇ ਗਏ ਸੀ। ਕੁਝ ਲੋਕ ਉਹਨਾਂ ਦੇ ਘਰ ਦੇ ਨੇੜੇ ਤੱਕ ਆਏ ਵੀ, ਪਰ ਓਡਾ ਵੱਡਾ ਇਕੱਠ ਕੋਈ ਕਿਤੇ ਨਜ਼ਰ ਨਹੀਂ ਆਇਆ। ਦਿੱਲੀ ਦੇ ਵਿੱਚ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ, ਬਹੁਮਤ ਵਾਲੀ ਸਰਕਾਰ ਹੋਵੇ, ਔਰ ਉਹਦੇ ਬਾਵਜੂਦ ਲੋਕ ਹਿੱਤੀ ਯੋਜਨਾਵਾਂ ਨਾਲ ਦਮ ਭਰਦੇ ਹੋਣ, ਤੇ ਲੋਕ ਫਿਰ ਆਪਣੇ ਲੀਡਰ ਨਾਲ ਨਿੱਤਰ ਕੇ ਕਿਉਂ ਨਹੀਂ ਆਏ ਕਿ ਭਾਈ ਸਾਡਾ ਲੀਡਰ ਸੱਚਾ ਏ, ਅਸੀਂ ਖੜੇ ਹਾਂ। ਹੋ ਸਕਦਾ ਅੱਜ ਪਾਰਟੀ ਵਰਕਰਾਂ ਦੀ ਲਾ ਕੇ ਡਿਊਟੀ ਕੁਝ ਭੀੜ ਇਕੱਠੀ ਕੀਤੀ ਜਾਵੇ। ਇੱਕ ਹੁੰਦਾ ਆਪ ਮੁਹਾਰੇ,
ਤੇ ਪਰ ਪੰਜਾਬ ਦੇ ਵਿੱਚ ਇਸ ਦਾ ਅਸਰ ਇਸ ਕਦਰ ਸੀਗਾ ਕਿ ਪੰਜਾਬ ਦੇ ਅਫਸਰਾਂ ਨੂੰ ਹੁਣੇ ਨੀਤੀ ਲਾਗੂ ਕੀਤੀ ਆ। ਔਰ ਇੱਥੇ ਵੀ ਇਹੋ ਜਿਹੇ ਸਵਾਲ ਉੱਠ ਰਹੇ ਨੇ ਕਿ ਜਿਹੜੀ ਨੀਤੀਆਂ ਦਾ ਮੁੱਖ ਮੰਤਰੀ ਵਿਰੋਧ ਕਰਦੇ ਸੀ ਕਿ ਛੋਟੇ ਠੇਕੇਦਾਰਾਂ ਨੂੰ ਫਾਇਦਾ ਹੋਣਾ ਚਾਹੀਦਾ ਹੈ, ਸਭ ਨੂੰ ਮਤਲਬ ਕਿ ਛੋਟੇ ਛੋਟੇ ਠੇਕੇ ਮਿਲਣੇ ਚਾਹੀਦੇ ਨੇ, ਉਹਨਾਂ ਦਾ ਰੁਜ਼ਗਾਰ ਵੱਧ ਮਿਲੂਗਾ, ਆਮ ਲੋਕਾਂ ਨੂੰ ਕਾਰੋਬਾਰ ਮਿਲੂਗਾ, ਹੁਣ ਤੁਸੀਂ ਫੇਰ ਉਹੀ ਬੜੇ ਘਰਾਣਿਆਂ ਨੂੰ ਦੇ ਰਹੇ, ਤੁਸੀਂ ਤਾਂ ਫੇਰ ਚੰਦ ਘਰਾਣਿਆਂ ਦੇ ਹਵਾਲੇ ਕਰ ਰਹੇ ਹੋ। ਸੋ ਉਹਦੇ ਨਾਲ ਸਵਾਲ ਇੱਥੇ ਵੀ ਉਹੋ ਜਿਹਾ ਹੀ ਖੜਾ ਹੋ ਗਿਆ ਕਿ ਤੁਸੀਂ ਕਿਹੜੇ ਹਵਾਲੇ। ਹਾਂ, ਸ਼ਰਾਬ ਸਸਤੀ ਹੋ ਗਈ ਜੀ, ਪਰ ਇਹਦਾ ਮਤਲਬ ਕਿਤੇ ਨਾ ਕਿਤੇ ਉਸੇ ਨੀਤੀ ਤੇ ਉਰੇ ਕੰਮ ਹੋ ਰਿਹਾ। ਇਸ ਨੂੰ ਲੈ ਕੇ ਪੰਜਾਬ ਦੀ ਅਫਸਰਸ਼ਾਹੀ, ਪੰਜਾਬ ਦੇ ਅਧਿਕਾਰੀ, ਪੰਜਾਬ ਦੇ MLA ਤੇ ਇੱਥੋਂ ਤੱਕ ਕਿ ਪੰਜਾਬ ਦੇ ਮੰਤਰੀਆਂ 'ਚ ਵੀ ਫਿਕਰਮੰਦੀ ਆ ਕਿ ਅਗਲੀ ਰੇਡ ਕਿਤੇ ਸਾਡੇ ਤਾਂ ਨਹੀਂ ਪੈਣੀ। ਬੇਸ਼ੱਕ ਪ੍ਰਵੀਨ ਜੀ CBI ਦੀ ਰੇਡ ਹੋਵੇ, ED ਦੀ ਰੇਡ ਹੋਵੇ, ਹੁਣ ਇਸ ਮਾਮਲੇ 'ਚ ਵੀ ED ਸਰਗਰਮ ਹੋ ਗਈ ਆ, ਅਗਲੀ ਕਾਰਵਾਈ ਹੁਣ ED ਨੇ ਕਰਨੀ ਆ। 2-3 ਧਾਰਾਵਾਂ CBI ਦੀਆਂ ਅਜਿਹੀਆਂ ਨੇ ਜਿਹਦੇ ਤਹਿਤ ਹੁਣ ED ਨੇ ਜਾਂਚ ਕਰਨੀ ਆ। ਪਰ ED ਦੀ, CBI ਦੀ, ਇਨਕਮ ਟੈਕਸ ਦੀ, ਇਹਨਾਂ ਦੀ ਜਦੋਂ ਤੁਸੀਂ ਉਹ ਪ੍ਰਤੀਸ਼ਤ ਦੇਖਦੇ ਹੋ ਕਿ ਹਾਂ ਛਾਪੇ ਮਾਰੇ 100 ਸਜ਼ਾ ਹੋਈ 2.5 ਜਾਂ 3 ਨੂੰ, ਸੋ ਉੱਥੋਂ ਫਿਰ ਸਾਫ਼ ਲੱਗਦਾ ਕਿ ਇਹ ਬਦਲਾਖੋਰੀ ਦੀ, ਬਦਨਾਮ ਕਰਨ ਦੀ, ਕਿਉਂ ਇੱਕ ਵਾਰ ਜਿਹਦੇ ਛਾਪਾ ਵੱਜ ਗਿਆ ਅਗਲੇ ਦਾ ਇੱਕ ਵਾਰ ਤਾਂ ਅਕਸ ਨੂੰ ਢਾਹ ਲੱਗ ਗਈ ਨਾ, ਮੁੜ ਕੇ ਸਜ਼ਾ ਹੁੰਦੀ ਆ ਨਹੀਂ ਹੁੰਦੀ ਆ, ਉਹ ਸਾਰੀ ਉਮਰ ਸਿਆਸਤ 'ਚ ਲੱਗੇ ਦਾਗ ਧੁਲਦੇ ਨਹੀਂ। ਪ੍ਰਵੀਨ ਜੀ, ਚਾਹੇ ਤੁਸੀਂ ਬੇਦਾਗ ਸਾਬਤ ਹੋ ਜਾਓ, ਚਾਹੇ ਤੁਸੀਂ ਕੋਰਟ 'ਚੋਂ ਬਰੀ ਹੋ ਜਾਓ, ਇਹ ਦਾਗ ਫਿਰ ਸਦਾ ਲਈ ਲੱਗ ਜਾਂਦੇ ਨੇ। ਇਸ ਲਈ ਇਹ ਸੱਤਾਧਾਰੀ ਧਿਰਾਂ ਨੂੰ ਪਤਾ ਹੈ ਕਿ ਅਸੀਂ ਇਹ ਛਿੱਟੇ ਹੀ ਪਾਉਣੇ ਆ, ਦਾਗੀਓ ਕਰਨਾ ਹੈ, ਜਾਂ ਫਿਰ ਸੱਚਮੁੱਚ ਉਸ ਨੂੰ ਅੰਜਾਮ ਤੱਕ ਲੈ ਕੇ ਜਾਣਾ। ਪਰ ਫਿਲਹਾਲ ਇਸ ਘਟਨਾ ਨੇ 21 ਥਾਵਾਂ ਦੇ ਛਾਪਿਆਂ ਨੇ ਪੰਜਾਬ ਸਰਕਾਰ ਨੂੰ ਵੀ ਖੌਫ 'ਚ ਪਾ ਦਿੱਤਾ। ਬੇਸ਼ੱਕ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦੇ ਲੀਡਰ ਨਾਲ ਖੜੇ ਨਜ਼ਰ ਆ ਰਹੇ ਨੇ, ਪਰ ਅੰਦਰ ਉਹਨਾਂ ਦੇ ਅੰਦਰ ਵੀ ਖੌਫ ਹੈ ਕਿਤੇ ਅਗਲੀ ਕਾਰਵਾਈ ਹੁਣ ਸਾਡੇ ਤੇ ਤਾਂ ਨਹੀਂ ਕੋਈ ਹੋਣੀ। ਪ੍ਰਵੀਨ ਜੀ, ਆਵਾਜ਼ ਨਹੀਂ ਆ ਰਹੀ ਤੁਹਾਡੀ। ਜੀ, ਖੌਫ ਤਾਂ ਹੁੰਦਾ ਹੀ ਹੈ। ਮੈਂ ਕਿਹਾ ਜਦੋਂ ਜਿਹੜੀ ਸਰਕਾਰ ਇੱਥੇ ਹੋਵੇ ਤੇ ਦੂਜੀ ਸਟੇਟ ਸਰਕਾਰ ਦੇ ਵਿੱਚ ਉੱਥੇ ਸੇਮ ਪਾਰਟੀ ਦੀ ਸਰਕਾਰ ਹੋਵੇ, ਉੱਥੇ ਛਾਪੇ ਵੱਜ ਰਹੇ ਹੋਣ। ਮੈਨੂੰ ਲੱਗਦਾ ਛਾਪੇ ਵੈਸੇ ਇਹ ਗੱਜਣ ਮਾਜਰਾ ਜੀ, ਸ਼ਾਇਦ ਜੇ ਮੈਂ ਗਲਤ ਨਾ ਹੋਵਾਂ, ਛਾਪੇ ਤਾਂ ਵੱਜੇ ਸੀ ED ਦੇ ਪੰਜਾਬ ਦੇ ਵਿੱਚ ਜਦੋਂ ਸਰਕਾਰ ਨਵੀਂ ਬਣੀ ਸੀ। ਬਿਲਕੁਲ, ਛਾਪੇ ਵੀ ਵੱਜੇ ਸੀ। ਤੁਸੀਂ ਇੱਕ ਹੋਰ ਦੇਖੋ ਕਿ ਇੱਕੋ CBI ਆ। ਇੱਕ ਦਿਨ ਪਹਿਲਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਵਜੀਫੇ ਘਟਾਲੇ 'ਚ CBI ਦੀ ਜਾਂਚ ਕਰਾਵਾਂਗੇ, ਤੇ ਜਦੋਂ ਉਹੀ CBI ਮਨੀਸ਼ ਸਿਸੋਦੀਆ ਦੇ ਘਰੇ ਪਹੁੰਚ ਗਈ ਕੱਲ, ਫਿਰ ਵਾਲਮੀਕ ਭਾਈਚਾਰੇ ਨਾਲ ਬੈਠਕ ਕੀਤੀ, ਉਹਨਾਂ ਨੂੰ ਭਰੋਸਾ ਦਿਵਾਇਆ ਕਿ ਬੇਫਿਕਰ ਰਹੋ, ਸਾਡੀਆਂ ਏਜੰਸੀਆਂ ਜਾਂਚ ਦੇ ਕਾਬਿਲ ਨੇ, ਅਸੀਂ CBI ਨੂੰ ਜਾਂਚ ਨਹੀਂ ਦੇਣੀ। ਫਿਰ ਉਹ ਨਾਰਾਜ਼ਗੀ ਸੀ ਕੱਲ। ਸੋ ਇਸ ਲਈ ਮੈਂ ਕੱਲ ਵੀ ਇਹ ਸਵਾਲ ਪੰਜਾਬ ਸਰਕਾਰ ਨੂੰ ਪੁੱਛਿਆ ਸੀ ਕਿ ਜਨਾਬ CBI ਜੇਕਰ ਤੁਹਾਡੇ ਕਹੇ ਤੇ ਕਾਰਵਾਈ ਕਰੇ ਤਾਂ ਉਹ ਜਾਇਜ਼, ਤੇ ਜੇਕਰ ਆਪਣੇ ਆਪ ਤੁਹਾਡੇ ਲੀਡਰਾਂ ਦੀ ਕਾਰਵਾਈ ਕਰੇ ਫਿਰ ਨਜਾਇਜ਼, ਇਹ ਕਿਉਂ? ਸੋ ਇਸ ਲਈ ਉਹੀ CBI ਨੂੰ ਤੁਸੀਂ ਕਹਿੰਦੇ ਹੋ ਅਸੀਂ ਪੰਜਾਬ 'ਚ ਜਾਂਚ ਕਰਾਵਾਂਗੇ, ਸਾਨੂੰ ਭਰੋਸਾ, ਤੇ ਜਦੋਂ ਤੁਹਾਡੇ ਲੀਡਰਾਂ ਦੇ ਘਰੇ ਛਾਪਾ ਮਾਰਦੀ ਹੈ ਫਿਰ ਕਹਿੰਦੇ ਨਹੀਂ ਜੀ ਇਹ ਰਾਜਨੀਤਿਕ ਬਦਲਾਖੋਰੀ ਆ। ਸੋ ਇਸ ਲਈ ਇਸ ਘਟਨਾ ਤੋਂ ਬਾਅਦ ਮੈਨੂੰ ਲੱਗਦਾ CBI ਦੀ ਨਾਰਾਜ਼ ਹੋ ਗਏ ਨੇ ਭਗਵੰਤ ਮਾਨ ਜੀ। ਉਹਨਾਂ ਨੇ ਕਹਿੰਦੇ ਅਸੀਂ ਨਹੀਂ ਫਾਈਲ ਤੁਹਾਨੂੰ ਦੇਣੀ, ਅਸੀਂ ਆਪ ਹੀ ਜਾਂਚ ਕਰ ਲਾਂਗੇ। ਹੁਣ ਵਜੀਫੇ ਘਟਾਲੇ ਦੀ ਜਾਂਚ ਵੀ ਕਹਿੰਦੇ ਪੰਜਾਬ ਦੀਆਂ ਏਜੰਸੀਆਂ ਹੀ ਕਰਨੀ ਹੈ। ਜੀ, ਹੁਣ ਮਾਨ ਸਰਕਾਰ ਨੇ ਪ੍ਰਧਾਨ ਮੰਤਰੀ ਦੀ ਜਿਹੜੀ ਫੇਰੀ ਹੈ ਪੰਜਾਬ ਦੀ, ਉਹਦੇ ਲਈ 5 ਲੇਅਰ ਦੀ ਸੁਰੱਖਿਆ ਦਾ ਇੰਤਜ਼ਾਮ ਕੀਤਾ ਹੈ ਸ਼ਰਮਾ ਜੀ। ਪ੍ਰਵੀਨ ਜੀ, ਉਹ ਕਹਿੰਦੇ ਕਿ ਦੁੱਧ ਦਾ ਫੂਕਿਆ ਫਿਰ ਲੱਸੀ ਨੂੰ ਵੀ ਫੂਕਾ ਮਾਰ ਪੀਂਦਾ ਹੈ। ਬਿਲਕੁਲ। ਸੋ ਇਹ ਚੰਨੀ ਵਾਲਾ ਸੇਕ ਜਿਹੜਾ ਲੱਗਿਆ ਉਸ ਸਮੇਂ, ਬੇਸ਼ੱਕ ਚੰਨੀ ਦਾ ਸਟੈਂਡ ਕਮਾਲ ਸੀ ਉਸ ਸਮੇਂ, ਜਿਹੜਾ ਸਟੈਂਡ ਹੋਰਾਂ ਨੇ ਨਹੀਂ ਲੈ ਸਕੇ ਉਹ ਚੰਨੀ ਨੇ ਸਟੈਂਡ ਲਿਆ ਜੀ। ਤੇ ਪਰ ਫਿਰ ਵੀ ਇਸ ਪਹਿਲੂ ਦੇ ਉੱਤੇ ਦੇਖਣ ਵਾਲੀ ਗੱਲ ਇਹ ਹੈ ਕਿ ਇਸ ਵਾਰ ਮੋਹਾਲੀ ਜੀ, ਰੋਪੜ, ਪਟਿਆਲਾ, ਫਤਿਹਗੜ੍ਹ ਸਾਹਿਬ, ਲੁਧਿਆਣਾ ਤੇ ਇਹ ਇਧਰ ਗੜ੍ਹਸ਼ੰਕਰ ਵਾਲੀ ਸਾਰੀ ਬੈਲਟ, ਇੱਥੇ ਤੱਕ ਦੇ ਜਿੰਨੇ ਮਤਲਬ ਕਿ ਜ਼ਿਲ੍ਹੇ ਨੇ, ਉਹਨਾਂ ਸਾਰੇ ਜ਼ਿਲ੍ਹਿਆਂ 'ਚ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਜੀ। ਔਰ 23 ਔਰ 24 ਤਰੀਕ ਦੇ ਲਈ, 2 ਦਿਨਾਂ ਦੇ ਲਈ, 23 ਔਰ 24 ਅਗਸਤ ਦੇ ਲਈ ਚੰਡੀਗੜ੍ਹ ਤੇ ਮੋਹਾਲੀ ਦਾ ਸਾਰਾ ਏਰੀਆ ਮੁੱਲਾਪੁਰ ਵਾਲੇ ਪਾਸੇ ਸੀਲ ਕਰ ਦਿੱਤਾ ਗਿਆ ਕਿ ਜੀ ਕੋਈ ਝੰਡੀ ਵਾਲਾ ਵੀ ਨਾ ਚੱਲ ਜਾਵੇ ਉਧਰ ਨੂੰ, ਕੋਈ ਹਰੇ ਪਰਨੇ ਵਾਲਾ ਵੀ ਨਾ ਚੱਲ ਜਾਵੇ ਉਧਰ ਨੂੰ, ਕੋਈ ਪੀਲਾ ਝੰਡਾ ਲਾ ਕੇ ਵੀ ਨਾ ਚੱਲ ਜਾਵੇ, ਕੋਈ ਭਗਤ ਸਿੰਘ ਵਾਲੀ ਪੱਗ ਬੰਨ ਕੇ ਵੀ ਨਾ ਚੱਲ ਜਾਵੇ, ਇਹ ਵੀ ਡਰ ਹੈ। ਸੋ ਇੰਨਾ ਮਤਲਬ ਕਿ ਉੱਥੇ ਨਾਕਾਬੰਦੀ ਕਰ ਦਿੱਤੀ ਗਈ ਤਾਂ ਕਿ ਕੋਈ ਧਰਨਾ ਪ੍ਰਦਰਸ਼ਨ, ਰੋਸ ਮੁਜ਼ਾਹਰਾ ਉੱਥੇ ਕੁਛ ਨਾ ਹੋਵੇ। ਫਿਰ 7000 ਮੁਲਾਜ਼ਮ ਲਾਏ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਲਈ, 7000 ਤੇ 5 ਲੇਅਰ, ਮਤਲਬ ਇਹਨੂੰ ਤੁਸੀਂ ਕਹਿ ਸਕਦੇ ਹੋ ਕਿ 5 ਸਟਾਰ ਰੈਂਕਿੰਗ ਦੀ ਸੁਰੱਖਿਆ ਦਿੱਤੀ ਗਈ ਆ। ਸੋ 5 ਲੇਅਰ ਦੀ ਸੁਰੱਖਿਆ ਹੈ ਕਿ ਜਦੋਂ ਕਿ ਉਹਨਾਂ ਦੇ ਨਾਲ ਆਪਣੀ ਮਤਲਬ ਕਿ ਜਿਹੜੀ Z+ ਸੁਰੱਖਿਆ ਹੁੰਦੀ ਹੈ ਪ੍ਰਧਾਨ ਮੰਤਰੀ ਦੀ, ਉਹਦੇ ਨਾਲੋਂ ਵੀ ਹਾਈ ਜਿਹੜੀ ਸੁਰੱਖਿਆ ਉਹ ਉਹਨਾਂ ਨਾਲ ਆਉਣੀ ਆ, ਉਹ ਸਾਰੀ ਉਹਨਾਂ ਦੇ ਨਾਲ ਆਉਣਾ। ਉਹ ਤੋਂ ਬਿਨਾਂ ਪੰਜਾਬ ਸਰਕਾਰ ਜਿਹੜੀ ਆਪਣੇ ਵੱਲੋਂ ਦੇ ਰਹੀ ਆ ਉਹ 5 ਲੇਅਰ ਦੀ ਸੁਰੱਖਿਆ ਹੈ। ਸੋ ਏਜੰਸੀਆਂ ਦੀ ਬਕਾਇਦਾ ਟ੍ਰੇਨਿੰਗ ਹੋਈ ਆ, ਬਕਾਇਦਾ DGP ਹੋਰੀ ਉਸ ਤੇ ਨਜ਼ਰਸਾਨੀ ਕਰ ਰਹੇ ਨੇ,
DIG IG ਰੈਂਕ ਦੇ ਅਧਿਕਾਰੀ ਉਹਦੇ ਪਰ ਲਾਏ ਗਏ ਨੇ। ਸੋ ਉਹਨਾਂ ਦੀ ਸੁਰੱਖਿਆ ਦੀ, ਉਹਨਾਂ ਦੀ ਟੁਕੜੀਆਂ ਦੀ ਅਗਵਾਈ ਕਰਨ ਦੇ ਲਈ ਚੀਫ ਸੈਕਟਰੀ ਜਾ ਕੇ ਸਾਰੇ ਥਾਂ ਦਾ ਦੌਰਾ ਕਰਕੇ ਆਏ ਨੇ। ਸੋ ਇਸ ਲਈ ਇਸ ਵਾਰ ਪੰਜਾਬ ਸਰਕਾਰ, ਭਗਵੰਤ ਮਾਨ ਦੀ ਸਰਕਾਰ ਅਜਿਹੀ ਕੋਈ ਕੋਤਾਹੀ ਨਹੀਂ ਕਰਨੀ ਚਾਹੁੰਦੀ ਕਿ ਤਾਂ ਕਿ ਹੋਰ ਸਾਡੇ ਪ੍ਰਤੀ, ਕਿਉਂਕਿ ਆਮ ਆਦਮੀ ਪਾਰਟੀ ਨਾਲ ਹੁਣ ਜਿਹੋ ਜਿਹਾ ਅੱਜ ਕੱਲ੍ਹ 36 ਦਾ ਅੰਕੜਾ ਚੱਲ ਰਿਹਾ, ਇੱਕ ਪਾਸੇ ਰੌਲਾ ਪੈਂਦਾ ਕਿ ਕਾਂਗਰਸ ਨੂੰ ਖਤਮ ਕਰਨ ਲਈ ਇਹਨੂੰ ਵਧਾਵਾ ਦੇਈ ਜਾਂਦੇ ਨੇ BJP ਵਾਲੇ, ਦੂਏ ਪਾਸੇ ਚਰਚਾ ਚੱਲਦੀ ਹੈ ਕਿ ਨਹੀਂ ਜੀ ਇਹ ਹੁਣ ਇਹਨਾਂ ਤੋਂ ਵੀ ਡਰ ਲੱਗਣ ਲੱਗਿਆ ਕਿ ਇਹ ਨਾ ਕਿਤੇ ਵੱਡੇ ਹੋ ਜਾਣ, ਇਸ ਲਈ ਹੁਣ ਇਹਨਾਂ ਦੇ ਪਰ ਕੁਤਰੇ ਜਾ ਰਹੇ ਨੇ। ਸੋ ਇਸ ਲਈ ਇਸੇ ਲਈ ਕਿਹਾ ਜਾਂਦਾ ਕਿ ਪੰਜਾਬ 'ਚ ਜਿਹੜੇ ਲੀਡਰ BJP 'ਚ ਚਲੇ ਗਏ ਜਾਂ BJP ਨਾਲ ਚਲੇ ਗਏ, BJP ਦੇ ਸਾਥੀ ਬਣ ਗਏ, ਉਹਨਾਂ ਦੀਆਂ ਫਾਈਲਾਂ ਨਹੀਂ ਖੋਲਦੇ ਮੁੱਖ ਮੰਤਰੀ ਭਗਵੰਤ ਮਾਨ ਜੀ। ਉਹਨਾਂ ਨੂੰ ਲੱਗਦਾ ਕਿ ਜੇ ਅਸੀਂ ਇੱਥੇ ਇਹਨਾਂ ਲੀਡਰਾਂ ਦੀ ਫਾਈਲ ਖੋਲੀ, ਚਾਹੇ ਕੱਲ ਹੀ BJP 'ਚ ਗਏ ਨੇ, ਤਾਂ ਫਿਰ ਸਾਡੀ ਲੀਡਰਾਂ ਦੀ ਦਿੱਲੀ 'ਚ ਜ਼ਿਆਦਾ ਫਾਈਲਾਂ ਖੁੱਲ੍ਹ ਜਾਂਦੀਆਂ। ਸੋ ਇਸ ਲਈ ਕਹਿੰਦੇ ਕਿ ਉਹ ਇਹ ਸਾਰੇ ਧਿਆਨ ਨੂੰ ਰੱਖਦੇ ਹੋਏ ਉਹਨਾਂ ਨੇ ਇੱਕ ਹੀ ਚਾਹਿਆ ਕਿ ਕੋਈ ਅਜਿਹੀ ਘਟਨਾ ਨਾ ਵਾਪਰੇ ਕਿ ਸਾਨੂੰ ਪ੍ਰਧਾਨ ਮੰਤਰੀ ਮੋਦੀ ਦੀ ਕੋਈ ਨਾਰਾਜ਼ਗੀ ਝੱਲਣੀ ਪਵੇ ਤੇ ਉਹਨਾਂ ਨੂੰ ਬਾਗੋ ਬਾਗ ਕਰਕੇ ਤੋਰੀਏ। ਕਹਿੰਦੇ ਕਿ ਫੁੱਲ ਵੀ ਸਪੈਸ਼ਲ ਆਰਡਰ ਦਿੱਤੇ ਨੇ ਕਿ ਜਿਹੜੇ ਫੁੱਲ ਨੇ ਉਹਨਾਂ ਦੇ ਵਿੱਚੋਂ ਖੁਸ਼ਬੂ ਅਸਲੀ ਹੋਣੀ ਚਾਹੀਦੀ ਆ ਤੇ ਤੁਰੰਤ ਮਤਲਬ ਕਿ ਤਾਜ਼ੇ ਫੁੱਲਾਂ ਦੇ ਗੁਲਦਸਤੇ ਉਸੇ ਸਮੇਂ ਲੈ ਕੇ ਆਉਣੇ ਨੇ। ਇਹ ਸਪੈਸ਼ਲ 2 ਅਫਸਰਾਂ ਦੀ ਡਿਊਟੀ ਲਾਈ ਆ ਕਿ ਤੁਸੀਂ ਖੁਸ਼ਬੂ ਲੈ ਕੇ ਦੇਖ ਕੇ ਚੈੱਕ ਕਰਕੇ ਲਿਆਉਣਾ, ਕਿਤੇ ਮਾੜਾ ਜਿਹਾ ਰਾਤ ਵਾਲੇ ਗੁਲਦਸਤੇ ਨਾ ਹੋਣ। ਸੋ ਇਸ ਲਈ ਇੰਨੇ ਖੌਫ 'ਚ ਹੈ ਮਾਨ ਸਰਕਾਰ ਕਿ ਕਿਤੇ ਵੀ ਕੋਈ ਨਾਰਾਜ਼ਗੀ ਨਾ ਛੇੜੀਏ। ਔਰ 7000 ਮੁਲਾਜ਼ਮ ਸਿਰਫ ਇਸ ਕੰਮ ਦੇ ਲਈ ਲਾ ਦੇਣਾ ਔਰ 5 ਲੇਅਰ ਦੀ ਸੁਰੱਖਿਆ ਲਾਉਣੀ, ਸਾਰੇ ਵੱਡੇ ਰੈਂਕ ਦੇ ਅਧਿਕਾਰੀ 3-4 ਦਿਨਾਂ ਲਈ ਉਧਰ ਝੌਂਕ ਦੇਣੇ, ਬਾਕੀ ਸਾਰੇ ਕੰਮਕਾਜ ਬੰਦ ਨੇ ਪੰਜਾਬ 'ਚ। ਸਿਰਫ ਤੇ ਸਿਰਫ 23-24 ਤਰੀਕ ਨੂੰ ਲੈ ਕੇ 24 ਤਰੀਕ ਦੇ ਫੇਰੀ ਨੂੰ ਲੈ ਕੇ ਔਰ ਪ੍ਰਾਈਵੇਟ ਹਸਪਤਾਲ ਦਾ ਨੀਂਹ ਪੱਥਰ ਔਰ ਉਸ ਹਸਪਤਾਲ ਦਾ ਉਦਘਾਟਨ ਕਰਨ ਆਉਣਾ, ਮਤਲਬ ਕਿ ਉਸਨੂੰ ਚਾਲੂ ਕਰਨ ਦੇ ਨਾਂ ਤੇ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਇਲਾਜ ਦੇਣ ਲੱਗ ਪਿਆ। ਸੋ ਇਸ ਲਈ ਇਹ ਸਭ ਰਾਜਨੀਤਿਕ ਡਰਾਮਾਬਾਜ਼ੀ ਹੈ ਤੇ ਉਹ ਡਰਾਮਾਬਾਜ਼ੀ 'ਚ ਪੰਜਾਬ ਸਰਕਾਰ ਦੇ ਸਾਹ ਇਸ ਪੱਖੋਂ ਸੁੱਕੇ ਨੇ ਕਿ ਕਿਤੇ ਪਿਛਲੀ ਵਾਰ ਵਾਲਾ ਕੋਈ ਡਰਾਮਾ ਨਾ ਹੋ ਜਾਵੇ, ਕਿਉਂਕਿ ਕਿਸੇ ਨੂੰ ਇਸ ਗੱਲ ਦਾ ਪ੍ਰਵੀਨ ਜੀ ਅੰਦਾਜ਼ਾ ਹੀ ਨਹੀਂ ਹੁੰਦਾ ਕਿ ਮੋਦੀ ਜੀ ਨੇ ਆ ਕੇ ਸ਼ਗੂਫਾ ਕਿਹੜਾ ਛੱਡਣਾ, ਢੰਗ ਕਿਹੜਾ ਅਪਣਾਉਣਾ, ਤਰੀਕਾ ਕਿਹੜਾ ਅਪਣਾਉਣਾ। ਇਸ ਲਈ ਉਹਨਾਂ ਨੂੰ ਸਾਰਿਆਂ ਨੂੰ ਪਤਾ, ਇਹ ਤਾਂ ਆਪਣੀ ਸਕ੍ਰਿਪਟ ਲਿਖਦੇ ਆ ਨਾ, ਉਹ ਆਪਣੀ ਸਕ੍ਰਿਪਟ ਲਿਖ ਕੇ ਲਿਆਉਂਦੇ ਆ। ਸੋ ਉੱਥੇ ਜੇ ਮਿਸਮੈਚ ਕੋਈ ਹੋਇਆ ਤਾਂ ਉਹਦਾ ਫਿਕਰ ਜ਼ਰੂਰ ਹੈਗਾ ਭਗਵੰਤ ਮਾਨ ਦੀ ਸਰਕਾਰ ਨੂੰ। ਜੀ ਬਿਲਕੁਲ। ਨਾਲੇ ਉਸ ਬੰਦੇ ਨੂੰ ਤਾਂ ਸੁਰੱਖਿਆ ਦਿੱਤੀ ਚੰਗੀ ਹੋਈ ਹੈ ਜਿਹੜਾ ਇੱਕ ਧਰਨੇ ਤੋਂ ਵਾਪਸ ਹੋ ਕੇ ਮੁੜ ਜਾਂਦਾ ਤੇ ਜਾਂਦਾ ਇਹ ਕਹਿੰਦਾ ਵੀ ਸ਼ੁਕਰ ਹੈ ਆਪਦੇ ਮੁੱਖ ਮੰਤਰੀ ਕਹਿੰਦੇ ਮੈਂ ਜਿਉਂਦਾ ਵਾਪਸ ਚੱਲਿਆ। ਦੇਖੋ ਤੁਹਾਡੇ ਪਾਰਟੀਆਂ ਦੇ ਵਖਰੇਵੇਂ ਹੋ ਸਕਦੇ ਆ, ਸਟੇਟ ਦੇ ਪਰ ਪ੍ਰਧਾਨ ਮੰਤਰੀ ਭਾਜਪਾ ਦਾ ਨਹੀਂ ਹੈ, ਪ੍ਰਧਾਨ ਮੰਤਰੀ ਦੇਸ਼ ਦਾ ਹੈ। ਹਾਂਜੀ, ਉਹਨੂੰ ਪਤਾ ਨਹੀਂ ਹੈ ਜੀ। ਬਿਲਕੁਲ, ਉਹਨਾਂ ਦੀ ਇਹ ਟਿੱਪਣੀ ਨੇ ਪੰਜਾਬੀਆਂ ਦੀ, ਪੰਜਾਬੀਅਤ ਦੀ ਤੋਹੀਨ ਕੀਤੀ ਇੱਕ ਤਰੀਕੇ ਨਾਲ। ਬਿਲਕੁਲ ਜੀ, ਮਤਲਬ ਕਿ ਇਹ ਏਦਾਂ ਕਹਿ ਕੇ ਤੁਸੀਂ ਕੀ ਜਚਾਉਣਾ ਚਾਹੁੰਦੇ ਹੋ? ਜੇਕਰ ਅਜਿਹਾ ਕੁਛ ਹੁੰਦਾ ਤਾਂ ਉੱਥੇ ਫਿਰ ਤੁਸੀਂ ਗੱਡੀ ਵਾਪਸ ਚਲੀ ਜਾਂਦੀ। ਜੀ ਬਿਲਕੁਲ। ਸਵਾਲ ਇਹ ਹੈ ਕਿ ਤੁਸੀਂ ਫਿਰ ਫੋਟੋਆਂ ਕਿਵੇਂ ਖਿਚਾ ਰਹੇ ਸੀ ਆਪਣੀ ਸਿਕਿਉਰਿਟੀ ਨੂੰ ਪਰੇ ਕਰਕੇ? ਤੇ ਇੱਕ ਪਾਸੇ ਤਾਂ ਉਹਨਾਂ ਸ਼ੀਸ਼ਿਆਂ ਦੇ ਵਿੱਚੋਂ ਨਜ਼ਰ ਹੀ ਨਹੀਂ ਆਉਣਾ ਚਾਹੀਦਾ ਕੁਛ ਕਿ ਕੌਣ ਬੈਠਾ ਹੈ, ਕਿਹੜੀ ਗੱਡੀ 'ਚ ਬੈਠਾ ਹੈ। ਤੁਹਾਡੇ ਸ਼ੀਸ਼ਿਆਂ 'ਚ ਤੁਸੀਂ ਨਜ਼ਰ ਆ ਰਹੇ ਹੋ, ਸਿਕਿਉਰਿਟੀ ਗਾਰਡ ਨੂੰ ਤੁਸੀਂ ਸਾਹਮਣੇ ਤੋਂ ਕਿਨਾਰਾ ਕਰਕੇ ਫੋਟੋਆਂ ਲੀਕ ਕਰਾ ਰਹੇ ਹੋ। ਫੋਟੋਆਂ ਕਿਹਨੇ ਖਿੱਚੀਆਂ, ਕਿਉਂ ਲੀਕ ਕਰਾਈਆਂ? ਸੋ ਜੇ ਸੁਰੱਖਿਆ ਦਾ ਮਾਮਲਾ ਤਾਂ ਇਹ ਆਪਣੇ ਆਪ ਸਿਕਿਉਰਿਟੀ ਵਾਲਿਆਂ ਨੂੰ ਪਤਾ ਸੀ ਪਹਿਲਾਂ ਕਿ ਹਾਂ ਅਸੀਂ ਜਿਹੜੇ ਪੁਲ ਦੇ ਉੱਤੇ ਚੜ੍ਹ ਰਹੇ ਹਾਂ ਉਹ ਤੋਂ ਅੱਗੇ ਜਾਮ ਨੇ, ਸਾਰਾ ਕੁਝ ਜਾਣ ਕੇ ਪੁਲ ਦੇ ਉੱਤੇ ਜਾ ਕੇ ਗੱਡੀਆਂ ਕਿਉਂ ਖੜਾਈਆਂ? ਸੋ ਬਹੁਤ ਤਕਨੀਕੀ ਕਾਰਨ ਨੇ। ਸੋ ਇਸ ਲਈ ਬਿਲਕੁਲ ਤੁਹਾਡਾ ਦਰੁਸਤ ਹੈ। ਤਾਂ ਹੀ ਕਹਿ ਕੇ ਉਹ ਜਿਹੜੀ ਨਟੰਕੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਾਹਰ ਨੇ, ਉਸ ਦਾ ਪੇਚਾਂ ਨੂੰ ਸਰਕਾਰਾਂ ਸਮਝ ਨਹੀਂ ਪਾਉਂਦੀਆਂ। ਇਸ ਲਈ ਹੁਣ ਵਾਲੀ ਸਰਕਾਰ ਨੂੰ ਵੀ ਤਾਂ ਹੀ ਫਿਕਰ ਆ ਨਾ ਕਿ ਆ ਕੇ ਉਹਨਾਂ ਨੇ ਕਿਹੜਾ ਨਾਟਕ ਕਰਨਾ ਇਹ ਤਾਂ ਪਤਾ ਹੀ ਨਹੀਂ ਹਲੇ। ਜੀ। ਅੱਛਾ, ਗੱਲ ਕਰੀਏ ਲੰਪੀ ਸਕਿਨ ਦੀ। ਦੇਖੋ ਸਾਡੀ ਜਿਹੜੀ ਜ਼ਿਮੀਂਦਾਰਾ ਭਰਾ, ਜ਼ਿਮੀਂਦਾਰਾ ਕਿੱਤਾ ਜਿਹੜਾ ਸਾਡਾ ਕਿਸਾਨੀ ਕੰਮ ਆ, ਉਹਦੇ 'ਚ ਪਸ਼ੂ ਜਿਹੜੇ ਆ ਉਹ ਸਾਡੀ ਆਰਥਿਕਤਾ ਦਾ ਇੱਕ ਬਹੁਤ ਵੱਡਾ ਜ਼ਰੀਆ ਹੁੰਦੇ ਨੇ, ਸਹਾਇਕ ਧੰਦਿਆਂ ਦੇ ਵਿੱਚ ਆਉਂਦੇ ਆ। ਔਰ ਅੱਜ ਕੱਲ੍ਹ ਤਾਂ ਸ਼ਰਮਾ ਜੀ ਮਹਿੰਗਾਈ ਇੰਨੀ ਹੋ ਗਈ ਕਿ ਜੇਕਰ ਇੱਕ ਪਸ਼ੂ ਦਾ ਨੁਕਸਾਨ ਹੋ ਜਾਵੇ ਤੇ ਜ਼ਿਮੀਂਦਾਰ ਤੋਂ, ਮਾਤੜ ਤੋਂ, ਆਪਣੇ ਅੱਗੇ ਤੋਂ ਨਹੀਂ ਲਿਆ ਜਾਂਦਾ ਪਸ਼ੂ। ਮਹਿੰਗਾਈ, ਲੰਪੀ ਸਕਿਨ ਨੇ ਬਹੁਤ ਵੱਡਾ ਨੁਕਸਾਨ ਕੀਤਾ ਪੰਜਾਬ ਦੇ ਵਿੱਚ। ਪਰ ਹੁਣ ਦੱਸਦੇ ਆ ਕਿ ਇੱਕ ਹੋਰ ਅਫਰੀਕਨ ਸਵਾਈਨ ਫਲੂ ਨੇ ਜਿਹੜੀ ਇਹ ਦਸਤਕ ਉਹ ਦੇ ਦਿੱਤੀ ਹੈ। ਜੀ ਬਿਲਕੁਲ ਪ੍ਰਵੀਨ ਜੀ, ਵੱਡਾ ਸਵਾਲ ਇਹ ਖੜਾ ਕਿ ਅਜੇ ਵੀ ਸਰਕਾਰ ਬੇਸ਼ੱਕ ਕਹੀ ਜਾਂਦੀ ਹੈ ਕਿ ਅਸੀਂ ਇਸ ਲੰਪੀ ਸਕਿਨ ਨੂੰ ਕੰਟਰੋਲ ਕਰਨ ਦੇ ਲਈ ਵੱਡੇ ਮਤਲਬ ਕਿ ਲਾ ਦਿੱਤੀ ਹੈ ਟੀਮਾਂ ਆਪਣੀਆਂ, ਸਾਰੇ ਪਿੰਡਾਂ 'ਚ ਪਹੁੰਚ ਰਹੀ ਹੈ। ਹੋ ਸਕਦਾ 1-2 ਦਿਨ 'ਚ ਖਬਰਾਂ ਵਾਲਾ ਇਸ਼ਤਿਹਾਰ ਵੀ ਅਖਬਾਰ 'ਚ ਦੇਖਣ ਨੂੰ ਮਿਲ ਜਾਵੇ ਕਿ ਸ਼ਾਇਦ ਕੱਲ ਮੇਰਾ ਖਿਆਲ ਛਪਿਆ ਵੀ ਸੀ ਕੁਛ ਕਿ ਲੰਪੀ ਸਕਿਨ ਨੂੰ ਲੈ ਕੇ ਅਸੀਂ ਆਹ ਇਲਾਜ ਕਰਤਾ, ਉਹ ਕਰਤਾ। ਪਰ ਹਕੀਕਤ ਇਹ ਹੈ ਕਿ ਲਗਾਤਾਰ ਪਸ਼ੂ ਮਰ ਰਹੇ ਨੇ ਔਰ ਹੁਣ ਮੁਆਵਜ਼ਿਆਂ ਦੀ ਮੰਗ ਦਾ ਜ਼ੋਰ ਮਤਲਬ ਕਿ ਫੜਨ ਲੱਗਿਆ ਰੋਸਾ, ਕਿਉਂਕਿ ਸਰਕਾਰੀ ਅੰਕੜਿਆਂ 'ਚ ਤਾਂ ਅਜੇ ਵੀ 3-4 ਹਜ਼ਾਰ ਪਸ਼ੂ ਹੈ। ਪਰ ਹਕੀਕਤ 'ਚ ਮਤਲਬ ਕਿ ਇਸ ਬਿਮਾਰੀ ਦੇ ਮਤਲਬ ਕਿ ਜਿਹੜੇ ਸ਼ਿਕਾਰ ਪਸ਼ੂ ਨੇ ਸਾਡੇ, ਚਾਹੇ ਮੈਸਾਂ ਨੇ, ਚਾਹੇ ਗਊਆਂ ਨੇ, ਚਾਹੇ ਬਲਦ ਨੇ, ਚਾਹੇ ਬੱਚੇ ਨੇ, ਉਹਨਾਂ ਦੀ ਗਿਣਤੀ ਲੱਖਾਂ ਤੋਂ ਉੱਪਰ ਚਲੀ ਗਈ ਹੈ।
ਔਰ ਮਰਨ ਵਾਲੇ ਪਸ਼ੂ ਵੀ ਕਹਿੰਦੇ ਕਿ 15,000 ਦੇ ਕਰੀਬ ਪਸ਼ੂ ਦੱਸਿਆ ਜਾ ਰਿਹਾ, ਬਹੁਤ ਵੱਡੀ ਗਿਣਤੀ ਹੁੰਦੀ ਹੈ। ਔਰ ਖਾਸ ਕਰਕੇ ਜਿਹੜੇ ਸਹਾਇਕ ਧੰਦਿਆਂ ਦੇ ਆਧਾਰ ਤੇ, ਦੁੱਧ ਦੇ ਆਧਾਰ ਤੇ ਆਪਣਾ ਘਰ ਚਲਾਉਂਦੇ ਹੋਣ, ਜਿਨ੍ਹਾਂ ਕੋਲ ਜ਼ਮੀਨ ਜਾਂ ਤਾਂ ਥੋੜਾ ਹਿੱਸਾ ਹੁੰਦੀ ਹੈ ਜਾਂ ਮਤਲਬ ਹੁੰਦੀ ਹੋ ਨਹੀਂ, ਸੋ ਉਹ ਲੋਕ ਜਿਹੜੇ ਸਿਰਫ ਪਸ਼ੂ ਪਾਲ ਕੇ ਹੀ ਦੁੱਧ ਵੇਚ ਕੇ, ਉਹਨਾਂ ਦਾ ਦੁੱਧ ਵਾਲਾ ਕਾਰੋਬਾਰ ਵੀ ਇਹਦੇ ਨਾਲ ਠੱਪ ਹੁੰਦਾ। ਤੇ ਜਿਹੜਾ ਪਸ਼ੂ ਲੱਖ 1.5 ਲੱਖ ਦੀ ਤਾਂ ਅੱਜ ਕੱਲ ਠੀਕ ਠਾਕ ਮੈਂਸ ਆਉਂਦੀ ਆ ਤੇ 60-70 ਹਜ਼ਾਰ ਤੋਂ ਘੱਟ ਕੋਈ ਗਾਂ ਨਹੀਂ ਆਉਂਦੀ। ਸੋ ਇਸ ਲਈ ਉਸ ਹਵਾਲੇ ਨਾਲ ਮਤਲਬ ਕਿ ਇੱਕ ਫਿਕਰਮੰਦੀ ਵਾਲੀ ਖਬਰ ਹੈ। ਪਰ ਹੁਣ ਇਹ ਤੋਂ ਵੀ ਅੱਗੇ ਇੱਕ ਸਾਡਾ ਭਾਈਚਾਰਾ ਉਹ ਵੀ ਹੈ ਜਿਹੜਾ ਸੂਰਾਂ ਨੂੰ ਪਾਲਦਾ ਜੀ, ਤੇ ਉਹ ਭਾਈਚਾਰੇ ਨੂੰ ਵੀ ਮਤਲਬ ਕਿ ਹੁੰਦਾ ਕਿ ਉਹਨਾਂ ਕੋਲ ਖਿਲਾਉਣ ਲਈ ਜੇ ਕੋਈ ਸਾਧਨ ਨਹੀਂ, ਕੁਛ ਨਹੀਂ ਹੈ, ਉਹ ਗਲੀ ਮੁਹੱਲੇ, ਬੀਹੀਆਂ ਚ, ਨਾਲਿਆਂ ਚ, ਛੱਪੜਾਂ ਚ ਉਹ ਪਲ ਪੁਲ ਕੇ ਪਲ ਜਾਂਦੇ ਨੇ। ਤੇ ਉਸ ਤੋਂ ਬਾਅਦ ਚਲੋ ਮਾੜੇ ਮੋਟੇ ਪੈਸੇ ਆਉਂਦੇ ਤੇ ਉਹਨਾਂ ਦਾ ਘਰ ਚੱਲਦਾ। ਸੋ ਸੂਰ, ਹੁਣ ਸੂਰ ਦਾ ਮੀਟ, ਸੂਰ ਵੇਚਣ ਤੇ ਪੰਜਾਬ ਹਰਿਆਣਾ ਚ ਮਨਾਹੀ ਹੋ ਗਈ ਆ ਜੀ। ਕਹਿੰਦੇ ਜੀ ਅਫਰੀਕਨ ਸਵਾਈਨ ਫਲੂ ਆ ਗਿਆ। ਸੋ ਇਸ ਦੇ ਉੱਤੇ ਹੁਣ ਇੱਕ ਨਵੀਂ ਮਾਰ ਇੱਕ ਹੋਰ ਗਰੀਬ ਭਾਈਚਾਰੇ ਦੇ ਉੱਤੇ, ਕਮਜ਼ੋਰ ਭਾਈਚਾਰੇ ਦੇ ਉੱਤੇ ਨਵੀਂ ਪੈ ਰਹੀ ਆ ਕਿ ਜੀ ਪੰਜਾਬ ਦੇ ਵਿੱਚ ਸੂਰ ਵਿਕਰੀ ਦੇ ਉੱਤੇ, ਸੂਰ ਦਾ ਮੀਟ ਵੇਚਣ ਦੇ ਉੱਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਆ। ਕਹਿੰਦੇ ਜੀ ਟੈਸਟ ਹੋਇਆ, ਟੈਸਟ ਦੇ ਵਿੱਚ ਉਹਨਾਂ ਦੇ ਸਾਹ ਦੇ ਵਿੱਚੋਂ, ਉਹਨਾਂ ਦੀ ਲਾਰ ਦੇ ਵਿੱਚੋਂ ਅਫਰੀਕਨ ਸਵਾਈਨ ਫਲੂ ਦੇ ਲੱਛਣ ਮਿਲ ਗਏ ਨੇ। ਤੇ ਇਹ ਜੀ ਸੂਰ ਵਾਲੇ ਉੱਚੋਂ ਮਿਲੇ ਨੇ। ਇਹ ਇਸ ਲਈ ਤੁਹਾਨੂੰ ਯਾਦ ਹੋਵੇਗਾ ਕਦੇ ਬਰਡ ਫਲੂ ਦੇ ਨਾਂ ਦੇ ਉੱਤੇ ਕਿੰਨੀਆਂ ਮੁਰਗੀਆਂ, ਕਿੰਨੀਆਂ ਬੱਤਕਾਂ, ਇੱਥੋਂ ਤੱਕ ਕਿ ਚੰਡੀਗੜ੍ਹ ਦੀਆਂ ਵਿੱਚ ਜਿਹੜੀਆਂ ਸੁਖਨਾ ਲੇਕ ਤੇ ਬੱਤਕਾਂ ਸੀ ਉਹ ਵੀ ਵਿਚਾਰੀਆਂ ਮੁਕਾ ਦਿੱਤੀਆਂ ਗਈਆਂ ਡੇਅਰੀ ਫਾਰਮਾਂ 'ਚ ਜਾ ਕੇ। ਸੋ ਇਸ ਲਈ ਉਸ ਸਮੇਂ ਵੀ ਵੱਡਾ ਨੁਕਸਾਨ ਹੋਇਆ ਸੀ। ਤੇ ਹੁਣ ਜੇਕਰ ਆ ਸੂਰ ਦੇ ਹਵਾਲੇ ਨਾਲ ਹੈ ਤਾਂ ਇਹ ਵੀ ਇੱਕ ਵੱਡਾ ਨੁਕਸਾਨ ਪੰਜਾਬ ਦੇ ਵਿੱਚ ਗਰੀਬ ਭਾਈਚਾਰੇ ਦਾ ਹੋਣਾ, ਜਿਹੜੇ ਸੂਰ ਦੇ ਵਪਾਰ ਦੇ ਰਾਹੀਂ, ਉਹਦੇ ਮੀਟ ਦੇ ਰਾਹੀਂ ਆਪਣਾ ਘਰ-ਬਾਰ ਚਲਾਉਂਦੇ ਨੇ। ਸੋ ਇਸ ਲਈ ਜੀ ਆ ਇੱਕ ਨਵੀਂ ਬਿਮਾਰੀ ਨੇ ਪੰਜਾਬ ਨੂੰ ਫਿਕਰਮੰਦੀ 'ਚ ਪਾਇਆ। ਹੁਣ ਸਰਕਾਰ ਇਸ ਮਸਲੇ ਤੇ ਵੀ ਕਹਿ ਰਹੀ ਹੈ ਕਿ ਅਸੀਂ ਟੀਮਾਂ ਲਾਈਆਂ, ਮੈਡੀਕਲ ਟੀਮਾਂ ਲਾਈਆਂ, ਪਰ ਹਕੀਕਤ ਇਹ ਹੈ ਪ੍ਰਵੀਨ ਜੀ, ਨਾ ਸਾਡੇ ਕੋਲ ਵਿਭਾਗ ਨੇ, ਪਸ਼ੂ ਪਾਲਣ ਵਾਲਾ ਵਿਭਾਗ ਕਾਗਜ਼ਾਂ 'ਚ ਹੈਗਾ, ਨਾ ਉਹਨਾਂ ਕੋਲ ਅਧਿਕਾਰੀ ਨੇ, ਨਾ ਡਾਕਟਰ ਨੇ, ਨਾ ਡਿਸਪੈਂਸਰੀਆਂ ਨੇ, ਨਾ ਉੱਥੇ ਇਲਾਜ ਲਈ ਸਮਾਨ ਹੈ, ਨਾ ਕੁਛ ਹੈ। ਸੋ ਰੱਬ ਆਸਰੇ ਚੱਲ ਰਿਹਾ ਪੰਜਾਬ ਦਾ ਸਰਕਾਰੀ ਹਸਪਤਾਲ ਵੀ। ਆਪਾਂ ਹਾਲਤ ਲਗਾਤਾਰ ਚਰਚਾ ਕਰਦੇ ਹਾਂ, ਚਾਹੇ ਬੰਦਿਆਂ ਦੇ ਇਲਾਜ ਵਾਲੇ ਹਸਪਤਾਲ ਹੋਣ ਤੇ ਚਾਹੇ ਪਸ਼ੂਆਂ ਦੇ ਇਲਾਜ ਵਾਲੇ, ਉਸ ਪੱਖੋਂ ਅਸੀਂ ਅਜੇ ਬਹੁਤ ਨਿਊਨ ਹਾਂ। ਜੀ ਜੀ ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਲਖੀਮਪੁਰ ਖੀਰੀ ਦੀ। ਲਖੀਮਪੁਰ ਖੀਰੀ ਤੇ ਸਾਰਿਆਂ ਦੀਆਂ ਨਜ਼ਰਾਂ ਸਨ ਕਿ ਲਖੀਮਪੁਰ ਖੀਰੀ ਦੇ ਵਿੱਚ ਜਿਹੜਾ ਮਾਰਚ ਹੋ ਰਿਹਾ, ਜਿਹੜਾ ਧਰਨਾ ਦਿੱਤਾ ਜਾ ਰਿਹਾ, ਉਹ ਕਿਹੋ ਜਿਹਾ ਰਹਿੰਦਾ। ਲਖੀਮਪੁਰ ਖੀਰੀ ਦੀਆਂ ਜੀ, ਲਖੀਮਪੁਰ ਖੀਰੀ ਦੀ ਜਿਹੜੀ ਸਟੇਜ ਆ ਉਹਦੇ ਤੋਂ ਵੱਡੇ ਸੰਕੇਤ ਮਿਲੇ ਆ। ਖਾਸ ਕਰਕੇ ਰਕੇਸ਼ ਟਕੈਤ ਦੀ ਜਿਹੜੀ ਸਟੇਟਮੈਂਟ ਹੈ, ਉਹ ਕਹਿੰਦੇ ਕਿ ਭਾਰਤ ਦੇ ਵਿੱਚ ਵੱਡੇ ਪੱਧਰ ਤੇ ਅੰਦੋਲਨ ਹੋ ਸਕਦੇ ਆ ਜੀ। ਪ੍ਰਵੀਨ ਜੀ, ਵੱਡੇ ਸੰਕੇਤ ਸਟੇਜ ਤੋਂ ਮਿਲੇ ਆ। ਤੁਸੀਂ ਬਹੁਤ ਭਾਵਪੂਰਨ ਗੱਲ ਕਹੀ ਆ ਜੀ। ਮਾਈਕ ਤੋਂ ਸੰਕੇਤ ਮਿਲ ਰਹੇ ਨੇ ਕਿ ਅੰਦੋਲਨ ਬੜਾ ਹੋਊਗਾ, ਛੇਤੀ ਹੋ। ਹਾਂਜੀ ਹਾਂਜੀ। ਤੇ ਉਸੇ ਮਾਈਕ ਦੇ ਉੱਤੇ ਜਿਹੜਾ ਬੰਦਾ ਬੋਲ ਰਿਹਾ ਰਕੇਸ਼ ਟਕੈਤ, ਉਹਦੇ ਪਿੱਛੇ ਇੱਕ ਬੈਨਰ ਲੱਗਿਆ, ਉਹਦੇ ਪਰ ਲਿਖਿਆ 21 ਤਰੀਕ ਤੱਕ ਧਰਨਾ ਤੇ ਕਹਿੰਦੇ 20 ਨੂੰ ਖਤਮ। ਸੰਕੇਤ ਸਟੇਜ ਤੋਂ ਹੀ ਦੋਹਰੇ ਮਿਲ ਰਹੇ ਨੇ ਜੀ। ਬਿਲਕੁਲ ਇਹ ਧਰਨਾ 21 ਤਰੀਕ ਤੱਕ ਲਈ ਤੈਅ ਕੀਤਾ ਗਿਆ ਸੀ, ਪਰ 20 ਤਰੀਕ ਦੀ ਦੁਪਹਿਰ ਨੂੰ ਇਹਨੂੰ ਖਤਮ ਕੀਤਾ ਜਾ ਰਿਹਾ ਜੀ। ਸੋ ਜਾਂ ਤਾਂ ਕੋਈ ਉਹਨਾਂ ਨੂੰ ਭਰੋਸਾ ਮਿਲਿਆ ਜਾਂ ਉਹਨਾਂ ਨੂੰ ਕੁਛ ਖਤਰੇ ਦਾ ਕੋਈ ਸੰਕੇਤ ਮਿਲਿਆ, ਕੋਈ ਅਹਿਸਾਸ, ਕਿਉਂਕਿ ਰਕੇਸ਼ ਟਕੈਤ ਅਜੇ ਸਾਰਾ ਕੁਝ ਸੁੰਘਣ ਦੇ ਬਹੁਤ ਮਾਹਰ ਨੇ। ਉਹ ਜਿਸ ਪਿਓ ਦੇ ਪੁੱਤ ਨੇ ਨਾ, ਉਹ ਉਹਨਾਂ ਨੂੰ ਅੰਦੋਲਨਕਾਰੀ ਬਣਾਉਂਦਾ, ਚਾਹੇ ਬੇਸ਼ੱਕ ਉਹ ਬਾਪੂ ਕਹਿੰਦਾ ਸੀਗਾ ਕਿ ਇਸ ਮੁੰਡੇ ਨੂੰ ਲੀਡਰ ਨਾ ਬਣਾ ਲਿਓ ਪਤੰਦਰੋ, ਤੇ ਪਰ ਲੋਕਾਂ ਨੇ ਉਹਨਾਂ ਨੂੰ ਲੀਡਰ ਬਣਾ ਲਿਆ। ਤੇ ਰਕੇਸ਼ ਟਕੈਤ ਅੱਜ ਕੱਲ ਪੰਜਾਬੀ ਰੰਗ 'ਚ ਨਜ਼ਰ ਆਉਂਦਾ। ਔਰ ਜਦੋਂ ਪੱਗ ਬੰਨ ਲਵੇ ਫਿਰ ਤਾਂ ਤੁਸੀਂ ਮਤਲਬ ਕਿ ਉਹਨੂੰ ਜਿਹੜਾ ਜੋਸ਼ ਹੁੰਦਾ ਉਹਦਾ ਦੇਖਣ ਵਾਲਾ ਹੁੰਦਾ। ਸੋ ਇਸ ਲਈ ਲਖੀਮਪੁਰ ਖੀਰੀ ਦੇ ਵਿੱਚ ਵੀ ਪੰਜਾਬ ਖਾਸ ਕਰਕੇ ਵੱਡੀ ਗਿਣਤੀ 'ਚ ਕਿਸਾਨ ਪਹੁੰਚੇ ਸੀ, ਔਰ ਉੱਥੇ ਜਿਹੜੇ ਯੂਪੀ ਵਾਲੇ ਕਿਸਾਨ ਵੀ ਨਿਕਲ ਗਏ, ਉਹਨਾਂ 'ਚ ਵੀ ਪੰਜਾਬੀ ਭਾਈਚਾਰੇ ਵਾਲਾ ਕਿਸਾਨ, ਸਿੱਖ ਭਾਈਚਾਰੇ ਵਾਲਾ ਕਿਸਾਨ ਜ਼ਿਆਦਾ ਗਿਣਤੀ 'ਚ ਨਿਕਲ ਕੇ ਆਇਆ। ਸੋ ਇਸ ਗੱਲ ਨੂੰ ਲੈ ਕੇ ਉਹਨਾਂ ਨੇ, ਰਕੇਸ਼ ਟਕੈਤ ਨੇ ਮੰਚ ਤੋਂ ਵੀ ਗੱਲ ਕਹੀ ਕਿ ਸਾਡੇ ਯੂਪੀ ਦੇ ਕਿਸਾਨਾਂ ਨੂੰ ਡਰਾਇਆ ਗਿਆ, ਉਹਨਾਂ ਨੂੰ ਆਉਣ ਤੋਂ ਪ੍ਰਸ਼ਾਸਨ ਨੇ ਰੋਕਿਆ, ਉਹਨਾਂ ਨੂੰ ਇੱਥੇ ਪਹੁੰਚਣ ਤੋਂ ਮਤਲਬ ਕਿ ਤੰਗ ਪਰੇਸ਼ਾਨ ਉਹਨਾਂ ਦੇ ਘਰਾਂ 'ਚ ਜਾ ਕੇ ਕੀਤਾ ਜਾ ਰਿਹਾ। ਸੋ ਆਪਾਂ ਪਹਿਲਾਂ ਵੀ ਦੇਖਿਆ ਸੀ, ਜਦੋਂ ਟਰੈਕਟਰ ਟਰਾਲੀਆਂ ਚੱਲੀਆਂ ਸੀ ਤਾਂ ਵੀ ਜ਼ਬਤ ਕਰ ਲਈਆਂ ਸੀਗੀਆਂ, ਜਦੋਂ ਦਿੱਲੀ ਲਈ ਚੱਲੀਆਂ ਸੀ ਯੂਪੀ ਤੋਂ, ਟਰੈਕਟਰ ਹੀ ਥਾਣਿਆਂ 'ਚ ਖੜੇ ਕਰ ਲਏ ਸੀ। ਸੋ ਇਸ ਲਈ ਪਰ ਉੱਥੇ ਵੱਡੀ ਗਿਣਤੀ 'ਚ ਕਿਸਾਨ ਪਹੁੰਚੇ ਸੀ, ਔਰ 21 ਤਰੀਕ ਤੱਕ ਸੀ, ਪਰ ਉਹਨੂੰ 20 ਦੁਪਹਿਰ ਨੂੰ ਖਤਮ ਕਰਨ ਦਾ ਨਿਰਦੇਸ਼ ਦਿੱਤਾ ਗਿਆ। ਔਰ ਕੱਲ ਇੱਕ 6 ਮੈਂਬਰੀ ਟੀਮ ਜੇਲ੍ਹ ਜਾ ਕੇ ਆਈ ਆ। ਜੇਲ੍ਹ ਦੇ ਵਿੱਚ ਉਹਨਾਂ 4 ਕਿਸਾਨਾਂ ਨਾਲ ਮੁਲਾਕਾਤ ਕਰਕੇ ਆਈ ਆ, ਔਰ ਉਹਨਾਂ ਦੀ ਰਿਹਾਈ ਦੀ ਮੰਗ ਨੇ ਜ਼ੋਰ ਫੜਿਆ ਕਿ ਭਾਈ ਉਹ ਬੇਗੁਨਾਹ ਨੇ, ਉਹਨਾਂ ਨੇ ਜਦੋਂ ਤੁਹਾਡੇ ਤੇ ਹਮਲਾ ਹੁੰਦਾ ਤਾਂ ਵਾਪਸੀ ਮਤਲਬ ਕਿ ਆਪਣੇ ਬਚਾਅ ਲਈ ਹਮਲਾ ਕੀਤਾ ਜਾਂਦਾ, ਉਸ ਹਮਲੇ ਤਹਿਤ ਜੇਕਰ ਕਾਰਵਾਈ ਹੋਈ ਹੈ ਤਾਂ ਉਹ ਸੀ, ਤੇ ਇਸ ਲਈ ਉਹਨਾਂ ਨੂੰ 4 ਨੂੰ ਰਿਹਾ ਕਰਿਆ ਜਾਵੇ ਔਰ ਮੰਤਰੀ ਨੂੰ ਲਾਂਭੇ ਕੀਤਾ ਜਾਵੇ। ਇਸ ਮੰਗ ਨੂੰ ਲੈ ਕੇ ਰਕੇਸ਼ ਟਕੈਤ ਨੇ ਵੀ, ਪੰਜਾਬ ਦੀਆਂ ਜਥੇਬੰਦੀਆਂ ਨੇ ਵੀ ਕਹਿ ਦਿੱਤਾ
ਕਿ ਅੱਜ ਤਾਂ ਅਸੀਂ ਸਿਰਫ ਸੰਕੇਤ ਦੇਣ ਆਏ ਸੀ, ਤੁਹਾਨੂੰ ਸਿਰਫ ਇੱਕ ਟ੍ਰੇਲਰ ਦਿਖਾਉਣ ਆਏ ਸੀ, ਪੂਰੀ ਫਿਲਮ ਅਜੇ ਬਾਕੀ ਹੈ। ਔਰ ਇਹ ਬਿਲਕੁਲ ਸਪਸ਼ਟ ਹੈ ਜੀ, ਉਸ ਜਿਹੋ ਜਿਹਾ ਹੁਲਾਰਾ ਮਿਲਿਆ ਦੁਬਾਰਾ ਲਖੀਮਪੁਰ ਖੀਰੀ ਵਾਲਾ ਮਾਮਲਾ, ਜਿਹੜਾ ਲੋਕਾਂ ਨੂੰ ਲੱਗਦਾ ਸੀ ਕਿ ਹੁਣ ਠੰਡਾ ਪੈ ਗਿਆ, ਦਰਕਨਾਰ ਹੋ ਗਿਆ, ਜਾਂ ਬੀਜੇਪੀ ਨੂੰ ਲੱਗਦਾ ਸੀ ਕਿ ਲੈ ਵੀ ਚੋਣਾਂ ਵੀ ਹੋ ਲੀਆਂ, ਕਿਸਾਨਾਂ ਦੇ ਕਾਨੂੰਨ ਵੀ ਵਾਪਸ ਹੋ ਲਏ, ਹੁਣ ਕਿਹਨੇ ਇੱਧਰ ਨੂੰ ਮੁੱਖ ਕਰਨਾ। ਸੋ ਉਹਨੇ ਦਿਖਾ ਦਿੱਤਾ ਕਿ ਕਿਸਾਨ ਅਜੇ ਰੋਚ ਨੇ ਆਪਣੀਆਂ MSP ਵਰਗੀਆਂ ਮੰਗਾਂ ਨੂੰ ਲੈ ਕੇ ਵੀ, ਇਹ ਮਸਲਿਆਂ ਨੂੰ ਲੈ ਕੇ ਵੀ, ਕਿਸਾਨੀ ਪਰਚਿਆਂ ਨੂੰ ਲੈ ਕੇ ਵੀ, ਪਰਿਵਾਰਾਂ ਦੇ ਪੀੜਤ ਪਰਿਵਾਰਾਂ ਦੇ ਮੁਆਵਜ਼ੇ ਨੂੰ ਲੈ ਕੇ ਵੀ। ਸੋ ਇਸ ਲਈ ਲਖੀਮਪੁਰ ਖੀਰੀ ਤੋਂ ਸਪਸ਼ਟ ਸੰਕੇਤ ਹੈ, ਹੁਣ ਕਿਸਾਨ ਮੁੱਦਾ ਕੇਂਦਰ ਵਿੱਚ ਹੀ ਰਹੇਗਾ। ਔਰ ਆਉਣ ਵਾਲੇ ਦਿਨਾਂ 'ਚ ਜੇਕਰ ਸਰਕਾਰ ਨੇ ਇਸੇ ਗੌਰ ਨਾ ਕੀਤੀ, ਇਹਨਾਂ ਦੇ ਕੁਝ ਮਸਲੇ ਹੋਰ ਹੱਲ ਨਾ ਕੀਤੇ, ਤਾਂ ਵੱਡਾ ਅੰਦੋਲਨ ਦਾ ਰੂਪ ਲੈ ਸਕਦਾ। ਜੀ ਸ਼ਰਮਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਬਹੁਤ ਸ਼ੁਕਰੀਆ ਪ੍ਰਵੀਨ ਜੀ। ਸੋ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਮਾਂ ਇਜਾਜ਼ਤ ਨਹੀਂ ਦਿੰਦਾ, ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।